ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਕਾਈਪ ਰਾਹੀਂ ਇਸ ਟਾਈਮ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਇਸ਼ੂ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਪਿਆਰੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਅੱਜ 18 ਮਈ 2020 4 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ-ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਆਪਾਂ ਸਾਰੇ ਹੀ ਵੀਕਐਂਡ ਤੋਂ ਬਾਅਦ ਅੱਜ ਮੰਡੇ ਵਾਲੇ ਦਿਨ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਜਿਹੜੇ ਸਾਡੇ ਪਾਕਿਸਤਾਨੀ ਵੀਰ ਭੈਣ ਨੇ ਉਹਨਾਂ ਦਾ ਜੋ ਵੀਕਐਂਡ ਹੈ, ਜਿਸ ਤਰ੍ਹਾਂ ਦਾ ਉਹਨਾਂ ਦਾ ਮਹੀਨਾ ਚੱਲ ਰਿਹਾ ਹੈ ਮੁਬਾਰਕ ਵਾਲਾ, ਸੋ ਰਮਜ਼ਾਨ ਦਾ ਮਹੀਨਾ, ਸੋ ਆਸ ਕਰਦੇ ਹਾਂ ਉਹਨਾਂ ਨੇ ਆਪਣਾ ਜੋ ਇਹ ਸਾਰਾ ਵਕਤ ਹੈ ਉਹ ਅੱਲਾਹ ਤਾਲਾ ਦੀ ਯਾਦ ਵਿੱਚ ਹੀ ਗੁਜ਼ਾਰਿਆ ਹੋਏਗਾ। ਸੋ ਅਸੀਂ ਚਾਹਾਂਗੇ ਤੁਸੀਂ ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਵਿਊਅਰਸ, ਹੁਣ ਆਪਣੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਕਰੋਨਾ ਦਾ ਜੋ ਕਹਿਰ ਹੈ ਉਹ ਉਸੇ ਤਰ੍ਹਾਂ ਹੀ ਸਾਡੇ ਸਾਰਿਆਂ ਦੇ ਉੱਪਰ, ਸਾਰੀ ਦੁਨੀਆ ਦੇ ਉੱਪਰ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਇਸ ਨਾਲ ਸੰਬੰਧਿਤ ਆਪਾਂ ਤੁਹਾਨੂੰ ਐਵਰੀਡੇ ਜੋ ਖਬਰਾਂ ਨੇ, ਜੋ ਇਸ਼ੂ ਨੇ ਇਸ ਨਾਲ ਸੰਬੰਧਿਤ, ਉਹ ਅਸੀਂ ਤੁਹਾਡੇ ਨਾਲ ਵਿਚਾਰਦੇ ਹਾਂ। ਸੋ ਅਸੀਂ ਪਹਿਲਾਂ ਹੀ ਦੱਸ ਦਈਏ ਕਿ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਹੜੇ ਇਸ਼ੂ ਆਪਾਂ ਤੁਹਾਡੇ ਨਾਲ ਵਿਚਾਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੋਨਾ ਦੇ ਨਾਲ ਰਿਲੇਟਡ ਖਬਰਾਂ ਐਂਡ ਅਪਡੇਟਸ। ਸੋ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅਮਰੀਕਾ ਤੇ ਚੀਨ ਵਿਚਾਲੇ ਜੋ ਚੱਲ ਰਹੀ ਹੈ ਖੈਬੜਬਾਜ਼ੀ, ਉਹ ਉਸੇ ਤਰ੍ਹਾਂ ਜਾਰੀ ਹੈ। ਸੋ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਹੈ ਖੈਬੜਬਾਜ਼ੀ ਯੂਨਾਈਟਿਡ ਨੇਸ਼ਨ ਤੱਕ ਪਹੁੰਚ ਚੁੱਕੀ ਹੈ। ਭਾਰਤ ਰਾਹੀਂ ਅਮਰੀਕਾ ਤਾਈਵਾਨ ਨੂੰ WHO ਦਾ ਮੈਂਬਰ ਬਣਾਉਣਾ ਚਾਹੁੰਦਾ ਸੀ, ਪਰ UN ਦੇ ਮੈਂਬਰ ਦੇਸ਼ਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸਾਡੀ ਪਹਿਲ ਕਰੋਨਾ ਨਾਲ ਲੜਨਾ ਹੈ। ਇਸ ਲਈ ਇਸ ਵਿਸ਼ੇ ਨੂੰ ਸਾਲ ਦੇ ਅਖੀਰ ਵਿੱਚ ਵਿਚਾਰਿਆ ਜਾਵੇਗਾ। ਮਾਹਿਰ ਹਲਕਿਆਂ ਵੱਲੋਂ ਇਸ ਨੂੰ ਅਮਰੀਕਾ ਤੇ ਭਾਰਤ ਦੀ ਡਿਪਲੋਮੈਟਿਕ ਹਾਰ ਵਜੋਂ ਦੇਖਿਆ ਜਾ ਰਿਹਾ ਹੈ। ਐਂਡ ਦੂਸਰੇ ਪਾਸੇ ਕਰੋਨਾ ਵਾਇਰਸ ਦਾ ਜੋ ਐਪੀ ਸੈਂਟਰ ਹੈ ਉਹ ਹੁਣ ਯੂਰਪ ਵਿੱਚੋਂ ਨਿਕਲ ਕੇ ਬ੍ਰਾਜ਼ੀਲ ਵਿੱਚ ਪਹੁੰਚ ਚੁੱਕਿਆ ਹੈ, ਜਿੱਥੇ ਕਿ 2.5 ਲੱਖ ਦੇ ਕਰੀਬ ਕਰੋਨਾ ਦੇ ਕੇਸ ਹਨ। ਇਸ ਵਿਸ਼ੇ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੇ ਪ੍ਰਧਾਨ ਅਤੇ ਬੀਜੇਪੀ ਦੇ MLA ਮਨਜਿੰਦਰ ਸਿਰਸਾ ਨੇ ਆਪਣਾ ਅਸਲੀ ਹਿੰਦੂ ਤਵੀ ਰੂਪ ਵਿਖਾ ਦਿੱਤਾ ਹੈ। ਇੱਕ ਬਿਆਨ ਵਿੱਚ ਉਸਨੇ ਕਿਹਾ ਹੈ ਕਿ ਇਸ ਕਰੋਨਾ ਵਾਇਰਸ ਦੀ ਵਿਪਤਾ ਦੇ ਸਮੇਂ ਧਾਰਮਿਕ ਅਦਾਰਿਆਂ ਨੂੰ ਆਪਣੇ ਕੋਲ ਜੋ ਰੱਖਿਆ ਸੋਨਾ ਤੇ ਪੈਸਾ ਹੈ ਉਹ ਸਰਕਾਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਇਸ ਬਿਆਨਬਾਜ਼ੀ ਦੇ ਨਾਲ ਚਾਰ ਚੁਫੇਰੇ ਨਿੰਦਿਆ ਹੋ ਰਹੀ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਤਹਿਤ ਬੀਜੇਪੀ ਦਾ ਇਹ ਦਲਾਲ ਸਿੱਖ ਗੁਰਦੁਆਰਿਆਂ ਦੀ ਜਾਇਦਾਦ, ਸੋਨਾ ਤੇ ਪੈਸਾ ਬੀਜੇਪੀ ਦੇ ਹਵਾਲੇ ਕਰਵਾਉਣਾ ਚਾਹੁੰਦਾ ਹੈ। ਸੋ ਇਸ ਉੱਪਰ ਵਿਚਾਰ ਚਰਚਾ ਹੋਏਗੀ। ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਨੂੰ ਡਿਪਲੋਮੈਟਿਕਲੀ ਹਰ ਪਾਸੇ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤਾਲਿਬਾਨ ਵੀ ਖੁੱਲ ਕੇ ਭਾਰਤ ਦੇ ਖਿਲਾਫ ਬੋਲਣ ਲੱਗ ਪਿਆ ਹੈ। ਤਾਲਿਬਾਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਭਾਰਤ ਪਿਛਲੇ 40 ਸਾਲਾਂ ਤੋਂ ਅਫਗਾਨਿਸਤਾਨ ਵਿੱਚ ਕਰਪਟ ਸਿਆਸਤਦਾਨਾਂ ਅਤੇ ਦਹਿਸ਼ਤਗਰਦੀ ਦੀ ਹਮਾਇਤ ਕਰ ਰਿਹਾ ਹੈ। ਇਸ ਉੱਪਰ ਵਿਚਾਰ ਚਰਚਾ ਹੋਏਗੀ। ਫਿਰ ਆਪਾਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਾਂਗੇ
ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਦੀ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ। ਡਾਕਟਰ ਸਾਹਿਬ ਸਾਡੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਨੂੰ ਲਿਖਦੇ ਨੇ। ਬਹੁਤ ਸਾਰੀ ਐਪਰੀਸ਼ੀਏਸ਼ਨ ਹੈ, ਸਵਾਲ ਵੀ ਪੁੱਛੇ ਜਾਂਦੇ ਨੇ ਔਰ ਅਸੀਂ ਰੈਗੂਲਰਲੀ ਹੁਣ ਆਪਣੇ ਦਰਸ਼ਕਾਂ ਦੇ ਸਵਾਲਾਂ ਨੂੰ ਵੀ ਸ਼ਾਮਲ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਔਰ ਤੁਹਾਡੇ ਪਿਆਰ ਔਰ ਤੁਹਾਡੀ ਹਮਾਇਤ ਦਾ ਨਤੀਜਾ, ਜਿਵੇਂ ਸਾਡੇ ਕੁਝ ਦਰਸ਼ਕਾਂ ਨੇ ਪੁਆਇੰਟ ਆਊਟ ਕੀਤਾ ਕਿ ਟੀਵੀ 84 ਦੇ YouTube ਸਬਸਕ੍ਰਾਈਬਰ ਜਿਹੜੇ ਨੇ ਉਹ 99,000 ਦੀ ਗਿਣਤੀ ਨੂੰ ਕ੍ਰਾਸ ਕਰ ਗਏ ਨੇ। ਸੋ ਮੈਂ ਸਮਝਦਾ ਵੀ ਸਾਡਾ ਮਕਸਦ ਵੀ ਟੀਵੀ 84 ਦਾ ਕੋਈ ਅਸੀਂ ਧਨ ਕਮਾਉਣ ਦੇ ਲਈ, ਦੌਲਤ ਕਮਾਉਣ ਦੇ ਲਈ ਇਹਨੂੰ ਸ਼ੁਰੂ ਨਹੀਂ ਕੀਤਾ। ਬਹੁਤ ਔਖੇ ਸਰਕਮਸਟੈਂਸਿਸ ਦੇ ਵਿੱਚ ਅਸੀਂ ਇਸ ਨੂੰ ਰਨ ਕਰ ਰਹੇ ਹਾਂ, ਪਰ ਸਾਡੀ ਇਹ ਚਾਹਨਾ ਹੈ ਕਿ ਇਹ ਸਾਡੀਆਂ ਦੋਨਾਂ ਕੌਮਾਂ ਵਿਚਲੀ ਸਾਂਝ ਵੀ, ਸਿੱਖਾਂ ਔਰ ਮੁਸਲਮਾਨਾਂ ਪਲੱਸ ਦੋ ਮੁਲਕਾਂ ਵਿਚਲੀ, ਜਿੱਥੇ ਪਾਕਿਸਤਾਨ ਇੱਕ ਹਕੀਕਤਨ ਮੁਲਕ ਹੈ ਤੇ ਖਾਲਿਸਤਾਨ ਜਿਹੜਾ ਕਿ ਆਪਣੀ ਆਜ਼ਾਦੀ ਦੇ ਲਈ ਲੜ ਰਹੀ ਕੌਮ ਦਾ ਮੁਲਕ ਹੈ, ਮੁਸਤਕਬਲ ਦਾ, ਭਵਿੱਖ ਦਾ। ਅਸੀਂ ਗਵਾਂਢੀ ਵੀ ਹੈ, ਸਾਡੀਆਂ ਸਾਂਝਾਂ ਵਹਾਦਤ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਉਸ ਸਰਬ ਸਾਂਝੀ ਵਾਲਤਾ ਦੀ ਗੱਲ ਔਰ ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਇਤਿਹਾਸਕ ਗੁਰਦੁਆਰਿਆਂ ਦੀ ਸਾਂਝ, ਤਹਿਜ਼ੀਬ, ਸਕਾਫਤ ਔਰ ਰਹਿਤਲ ਬਹਿਤਲ, ਇਹ ਸਾਰੀਆਂ ਸਾਂਝਾਂ ਨੇ। ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਅਸੀਂ ਦੋ ਗਵਾਂਢੀ ਮੁਲਕ, ਦੋ ਇਹ ਕੌਮਾਂ ਆਪਸ ਦੇ ਵਿੱਚ ਇਵੇਂ ਹੀ ਜਿਹੜਾ ਉਹ ਸੰਬੰਧ ਬਣਾਵਾਂਗੇ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ। ਔਰ ਉਹਦੇ 'ਚ ਸਾਡੀ ਇਹ ਜ਼ਰੂਰ ਗੁਜ਼ਾਰਿਸ਼ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਾਂਝ ਦਾ ਮੈਸੇਜ ਜਿਹੜਾ ਹੈ ਉਹ ਵੱਧ ਤੋਂ ਵੱਧ ਵੀਰਾਂ ਭੈਣਾਂ ਤੱਕ ਪਹੁੰਚੇ। ਸੋ ਇਹ ਅਸੀਂ ਰੋਜ਼ਾਨਾ ਤਾਂ ਨਹੀਂ ਤੁਹਾਨੂੰ ਰਿਮਾਈਂਡ ਕਰਵਾ ਸਕਦੇ, ਹਾਲਾਂ ਬੀਬੀ ਨੀਲਮ ਕੌਰ ਤੁਹਾਨੂੰ ਕਹਿੰਦੇ ਨੇ, ਪਰ ਮੈਂ ਜ਼ਰੂਰ ਇਹ ਕਹਾਂਗਾ ਕਿ ਇਸ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਜਿਹੜੇ ਤੁਹਾਡੇ ਦੋਸਤ ਨੇ, ਸੱਜਣ ਨੇ, ਆਪਣਾ ਜਾਣਕਾਰ ਤੁਹਾਡਾ ਸਰਕਲ ਹੈ, ਉਹਨਾਂ ਤੱਕ ਪਹੁੰਚਾਓ। ਕਿਉਂਕਿ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਜਿਹੜਾ ਬੀਤੇ ਦਾ ਉਹ ਨਫ਼ਰਤ ਦਾ ਇੱਕ ਕਾਲਾ ਧੱਬਾ, ਉਹ 47 ਦਾ ਦੌਰ ਹੋਏ ਜਾਂ ਦੁਸ਼ਮਣ ਵੱਲੋਂ ਫੈਲਾਈਆਂ ਗਈਆਂ ਜਿਸ ਕਿਸਮ ਦੀਆਂ ਮਿਸਇਨਫੋਰਮੇਸ਼ਨਸ ਨੇ, ਉਹਨਾਂ ਨੂੰ ਅਸੀਂ ਆਪਸੀ ਗੱਲਬਾਤ, ਸਾਂਝ, ਵਿਚਾਰ ਵਟਾਂਦਰਾ, ਜਿਹਨੂੰ ਗੋਸ਼ਟ ਜਾਂ ਗੋਸ਼ਟੀ ਕਹਿੰਦੇ ਨੇ, ਉਸ ਦੇ ਨਾਲ ਅਸੀਂ ਦੂਰ ਕਰ ਸਕਦੇ ਹਾਂ। ਔਰ ਅਸੀਂ ਤੁਹਾਡਾ ਸਭ ਦਾ ਹੀ ਤਹਿ ਦਿਲੋਂ ਜਿਹੜਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਤੁਹਾਡੇ 'ਚ ਮੁਹੱਬਤ ਹੈ, ਪਿਆਰ ਹੈ ਔਰ ਇਹੀ ਸਾਡੀ ਦੌਲਤ ਵੀ ਹੈ ਜਿਹਦੇ ਨਾਲ ਅਸੀਂ ਬੇਹੱਦ ਮਾਲਾ ਮਾਲ ਹੈ। ਵੀਕਐਂਡ ਦੀਆਂ ਡਿਵੈਲਪਮੈਂਟਸ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਜਿਹੜੀਆਂ, ਇੱਕ ਜ਼ਾਹਰ ਹੈ ਇੱਕ ਮੰਡੇ ਹੋਈ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੀ 120 ਦੇਸ਼ਾਂ ਦੀ ਵਰਚੁਅਲ ਕਾਨਫਰੰਸ, ਕਿਉਂਕਿ ਜੁਲਾਈ ਦਾ ਮਹੀਨਾ, ਮਈ ਦਾ ਮਹੀਨਾ, ਯੂਜੂਅਲੀ ਇਹ ਇੱਕ UN ਦਾ ਜਨੀਵਾ ਦੇ ਵਿੱਚ ਸੈਸ਼ਨ ਹੁੰਦਾ ਹੈ, ਜਦੋਂ ਕਿ ਸਤੰਬਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦਾ ਸੈਸ਼ਨ ਨਿਊਯਾਰਕ ਦੇ ਵਿੱਚ ਹੁੰਦਾ ਹੈ। ਸੋ ਇਸ ਵਾਰ ਕਿਉਂਕਿ 4 ਫੇਰੇ ਲਾਕਡਾਊਨ ਹੈ, ਸੋ ਇਹ ਕੋਈ ਇਕੱਠ ਤਾਂ ਨਹੀਂ ਹੋਇਆ, ਲੇਕਿਨ ਜਿਹਨੂੰ ਅੱਜ ਕੱਲ ਜਿਹੜੀ ਟਰਮ ਵਰਚੁਅਲ ਕਾਨਫਰੰਸ ਕਿਹਾ ਜਾਂਦਾ ਹੈ, ਸੋ ਇਹ 73ਵਾਂ UN ਦਾ ਸੈਸ਼ਨ ਸੀ। ਔਰ ਇਸ ਵਾਰ ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਹੜੀ ਮੇਨ ਬਾਡੀ ਹੈ, ਵਰਲਡ ਹੈਲਥ ਅਥਾਰਟੀ, ਉਹਦੇ ਨਾਲ ਸੰਬੰਧਿਤ ਔਰ ਜਿਹੜੇ ਦੋ ਇਸ਼ੂ ਜਿਨ੍ਹਾਂ ਨੂੰ ਪਿਛਲੇ ਦਿਨੀ ਅਮਰੀਕਾ ਨੇ ਪੂਰੀ ਸਪਿਨ ਦੇ ਕੇ ਘੁਮਾਇਆ ਹੋਇਆ ਸੀ, ਔਰ ਜ਼ਾਹਰ ਹੈ ਕਿ ਅੱਜ ਜਿਹੜਾ ਇਹ UN ਦਾ ਵਰਚੁਅਲ ਸੈਸ਼ਨ ਹੋਇਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁੱਦੇ ਤੇ, ਇਹ ਇੱਕ ਤਾਕਤ ਦਾ ਜਿਹਨੂੰ ਜਿਹੜਾ ਉਹ ਉਹਦਾ ਟੈਸਟ ਵੀ ਸੀ ਕਿ ਦੁਨੀਆ ਦੇ ਵਿੱਚ ਡਿਪਲੋਮੈਟਿਕਲੀ ਅਮਰੀਕਾ ਔਰ ਚਾਈਨਾ, ਜਿੱਥੇ ਕਿ ਕਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਨੇ ਜਿਹੜੀਆਂ ਦੋ ਸਪਿਨਸ ਦਿੱਤੀਆਂ। ਇੱਕ ਤਾਂ ਉਹਨਾਂ ਦਾ ਸੀ ਕਿ ਇਹ ਕਰੋਨਾ ਫੈਲਾਉਣ ਦੇ ਲਈ ਚੀਨ ਜ਼ਿੰਮੇਵਾਰ ਹੈ ਔਰ ਚੀਨ ਨੇ ਠੀਕ ਵਕਤ ਦੇ ਉੱਤੇ ਜਿਹੜਾ ਹੈ ਇਹਨੂੰ ਦੁਨੀਆ ਨੂੰ ਦੱਸਿਆ ਨਹੀਂ ਹੈ। ਉਹਦੇ ਨਾਲ ਕਿਉਂਕਿ ਜ਼ਾਹਰ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੇ ਉਹਨਾਂ ਦੇ ਇਸ ਵੇਲੇ ਸੈਕਟਰੀ ਜਨਰਲ ਨੇ ਜਾਂ ਉਹਨਾਂ ਦੇ ਮੇਨ ਨੇ ਜਿਹੜੇ ਇੰਚਾਰਜ, ਉਹਨਾਂ ਦਾ ਸੰਬੰਧ ਇਥੋਪੀਆ ਦੇ ਨਾਲ ਹੈ। ਔਰ ਇਹ 2 ਸਾਲ ਦੀ ਟਰਮ ਹੁੰਦੀ ਹੈ। 2 ਸਾਲ ਪਹਿਲਾਂ
ਜਦੋਂ ਕਿ ਉਹਨਾਂ ਨੇ ਆਪਣਾ ਜਿਹੜਾ ਕੈਂਡੀਡੇਚਰ ਫਾਈਲ ਕੀਤਾ ਸੀ ਤੇ ਅਮਰੀਕਾ ਕਿਸੇ ਹੋਰ ਦੀ ਹਮਾਇਤ ਕਰ ਰਿਹਾ ਸੀ, ਅਮਰੀਕਾ ਨੇ ਵਿਰੋਧ ਕੀਤਾ ਸੀ, ਮਲਟੀਪਲ ਕੈਂਡੀਡੇਟ ਸੀ ਔਰ ਚਾਈਨਾ ਦੀ ਫੁੱਲ ਸਪੋਰਟ ਸੀ ਇਹਨਾਂ ਨੂੰ ਔਰ ਇਹ ਜਿੱਤੇ ਸੀ। ਸੋ ਅਮਰੀਕਾ ਨੇ ਜਿਹਨੂੰ ਕਹਿੰਦੇ ਨੇ ਵੀ ਉਹ ਜ਼ਖਮ ਵੀ ਰਿਸ ਰਹੇ ਸੀ ਕਿ 2 ਸਾਲ ਪਹਿਲਾਂ ਇਹਨਾਂ ਦਾ ਕੈਂਡੀਡੇਟ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇਸ ਪੋਜੀਸ਼ਨ ਦੇ ਵਿੱਚ ਲੂਜ਼ਰ ਸੀ। ਦੂਸਰਾ ਉਹਨਾਂ ਨੂੰ ਇਸ ਹਵਾਲੇ ਦੇ ਨਾਲ ਇਹ ਮੌਕਾ ਵੀ ਬਣਿਆ ਕਿ ਉਹਨਾਂ ਨੇ WHO ਨੂੰ ਚੀਨ ਦੇ ਨਾਲ ਜੋੜ ਕੇ ਕਿ ਭਾਈ ਇਹ ਤਾਂ ਚੀਨ ਦਾ PR ਬਣ ਗਿਆ ਔਰ ਇਹਨਾਂ ਨੇ ਜਿਹੜਾ ਠੀਕ ਟਾਈਮ ਤੇ WHO ਨੇ ਵੀ ਆਪਣਾ ਰੋਲ ਨਹੀਂ ਨਿਭਾਇਆ। ਸੋ ਜ਼ਾਹਰ ਹੈ ਅਮਰੀਕਾ ਨੇ $400 ਮਿਲੀਅਨ ਦੀ ਏਡ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਦਿੱਤੀ ਜਾਂਦੀ ਹੈ ਉਹ ਰੋਕ ਲਈ ਸੀ ਵਕਤੀ ਤੌਰ ਤੇ। ਔਰ ਐਨ ਇਸ ਮੀਟਿੰਗ ਤੋਂ ਪਹਿਲਾਂ ਇਹ ਵੀ ਬੇਸ਼ੱਕ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਇਹ ਸ਼ਰਤ ਲਾ ਦਿੱਤੀ ਹੈ ਕਿ ਜੇ ਅਸੀਂ ਦਿਆਂਗੇ ਪਰ ਉਨੀ ਦਿਆਂਗੇ ਜਿੰਨੀ ਚੀਨ ਦਿੰਦਾ। ਸੋ ਜ਼ਾਹਰ ਹੈ ਚਾਈਨਾ 100 ਮਿਲੀਅਨ ਆਲਰੇਡੀ ਉਹਨੇ ਉਹ ਦਿੰਦਾ ਹੀ ਹੈ, ਲੇਕਿਨ ਇਸ ਸਾਰੇ ਦੇ ਨਾਲ ਇਹ ਜ਼ਰੂਰ ਸੀ ਕਿ ਇਹ ਪਹਿਲੀ ਜਿਹੜੀ ਹੈ ਇਹਨਾਂ ਦੀ ਵਰਚੁਅਲ ਮੀਟਿੰਗ ਜਿਹਦੇ ਚ 120 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਸੀ। ਯੂਰਪੀਅਨ ਯੂਨੀਅਨ ਵੀ ਸੀ, ਸ਼ੀ ਜਿਨਪਿੰਗ ਵੀ ਚਾਈਨੀਜ਼ ਪ੍ਰੈਜ਼ੀਡੈਂਟ ਲਾਈਨ ਤੇ ਸੀ, ਭਾਰਤ ਦੇ ਔਰ ਦੂਸਰੇ ਵੀ। ਔਰ ਦੂਸਰਾ ਜਿਹੜਾ ਇਸ ਮੀਟਿੰਗ ਰਾਹੀਂ ਜਿਹੜਾ ਇਸ ਕਾਨਫਰੰਸ ਰਾਹੀਂ ਚਾਈਨਾ ਜਿਸ ਲਈ ਉਹਨਾਂ ਨੇ ਇੰਡੀਆ ਨੂੰ ਅੱਗੇ ਲਾਇਆ ਹੋਇਆ ਸੀ, ਇੱਕ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਰੋਲ ਕਿ ਚਾਈਨਾ ਦੀ ਇਨਵੈਸਟੀਗੇਸ਼ਨ ਹੋਏ ਜਿੱਥੇ ਕਿ ਫੈਲਿਆ, ਔਰ ਦੂਸਰਾ ਜਿਹੜਾ ਪੁਸ਼ ਸੀ ਅਮਰੀਕਾ ਦਾ ਕਿ ਤਾਈਵਾਨ ਨੂੰ ਐਜ਼ ਏ ਮੈਂਬਰ ਇਸ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਮੈਂਬਰ ਬਣਾਇਆ ਜਾਏ। ਔਰ ਉਹਨਾਂ ਨੇ ਬੈਕਅਪ ਪੋਜੀਸ਼ਨ ਵੀ ਅਮਰੀਕਾ ਨੇ ਰੱਖੀ ਸੀ ਕਿ ਇਨ ਕੇਸ ਜੇ ਮੈਂਬਰ ਬਣਨ ਦੇ ਲਈ ਅਜੇ ਡਿਜ਼ਾਇਰਡ ਸ਼ਰਤਾਂ ਨਹੀਂ ਨੇ ਤੇ ਐਜ਼ ਐਨ ਆਬਜ਼ਰਵਰ ਸਟੇਟਸ ਤਾਈਵਾਨ ਦਾ ਹੋਏ। ਔਰ ਅੱਜ ਕਿਉਂਕਿ ਮੰਡੇ ਹੈ ਔਰ ਹੁਣੇ ਇਹ ਖਬਰ ਹੈ ਕਿ ਵੀ ਅੱਜ ਦਿਨੇ ਉਹਨਾਂ ਨੇ ਜਦੋਂ ਇਹ ਕਾਨਫਰੰਸ ਕੀਤੀ ਔਰ ਉਸ ਦਾ ਜਿਹੜਾ ਆਗਾਜ਼ ਹੋਇਆ ਔਰ ਸ਼ੀ ਜਿਨਪਿੰਗ ਨੇ ਚਾਈਨੀਜ਼ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨੇ ਐਡਰੈਸ ਕੀਤਾ। ਯੂਰਪੀਅਨ ਯੂਨੀਅਨ ਵੱਲੋਂ ਇਹ ਮਤਾ ਰੱਖਿਆ ਗਿਆ ਕਿ ਵੀ ਇਸ ਵੇਲੇ ਕਿਉਂਕਿ COVID-19 ਕਰਕੇ ਜਿਹੜਾ ਹੈ ਉਹ ਸਭ ਤੋਂ ਵੱਡਾ ਕ੍ਰਾਈਸਿਸ ਹੈ, ਇਸ ਲਈ ਪਹਿਲਾਂ ਇਹਦੇ ਨਾਲ ਨਜਿੱਠਿਆ ਜਾਏ ਤੇ ਸਾਲ ਦੇ ਅਖੀਰ ਦੇ ਵਿੱਚ ਦੇਖਿਆ ਜਾਏਗਾ ਕਿ ਤਾਈਵਾਨ ਦੇ ਮੁੱਦੇ ਤੇ ਕੀ ਕਰਨਾ ਹੈ। ਸੋ ਜ਼ਾਹਿਰ ਹੈ ਇਹ ਬੜਾ ਸਮਾਰਟ ਮੂਵ ਹੈ। ਉਹਦੇ ਥੱਲੇ ਉਹਨਾਂ ਨੇ ਅਮਰੀਕਾ ਨੂੰ ਹਿਊਮਿਲੇਟ ਵੀ ਨਹੀਂ ਕੀਤਾ, ਪਰ ਜਦੋਂ ਸਾਲ ਦੇ ਐਂਡ ਦੀ ਗੱਲ ਹੁੰਦੀ ਹੈ ਇਹ ਐਕਸਪੈਕਟਡ ਲਾਈਨ ਤਾਂ ਇਹ ਹੈ ਕਿ ਨਵੰਬਰ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚ ਹੋ ਸਕਦਾ ਹੈ ਵਾਈਟ ਹਾਊਸ ਦਾ ਚੇਂਜ ਆਫ ਗਾਰਡ ਹੋਏ ਔਰ ਉਦੋਂ ਤੱਕ ਕਾਫੀ ਕੁਝ ਹੋਰ ਵੀ ਸੈਟਲ ਹੋ ਜਾਏਗਾ, ਡਸਟ ਸੈਟਲ ਹੋ ਜਾਏਗੀ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਵੱਡੀ ਵਿਕਟਰੀ ਹੈ ਜੇ ਅਸੀਂ ਇਸ ਨੂੰ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਕਹਿਣਾ ਹੋਏ ਕਿ ਚਾਈਨਾ ਨੇ ਔਰ ਇਸ ਮਤੇ ਦੇ ਉੱਤੇ ਇਹ ਯੂਨੈਨਿਮਸ ਸੀ। ਸੋ ਜ਼ਾਹਿਰ ਹੈ ਕਿ ਅਮਰੀਕਾ ਨੇ ਵੀ ਔਰ ਭਾਰਤ ਨੇ ਵੀ ਇਹ ਦੇਖ ਲਿਆ ਹੋਵੇਗਾ ਕਿ ਹਵਾ ਦਾ ਰੁਖ ਉਹਨਾਂ ਦੇ ਵੱਲ ਦਾ ਨਹੀਂ ਹੈ। ਸੋ ਉਹਨਾਂ ਨੇ ਵੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਕਿ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਲਟਾ, ਕਿ ਵੀ ਬਿਲਕੁਲ ਹੀ ਹਿਊਮਿਲੇਸ਼ਨ ਨਾਲੋਂ ਇਹਨਾਂ ਨੇ ਇਸ ਦੇ ਉੱਤੇ ਕੰਸੈਂਸਸ ਦਿੱਤੀ। ਦੂਸਰਾ ਇਸ਼ੂ ਜਿਹੜਾ ਬਾਰ-ਬਾਰ ਚਾਈਨਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਇਸ ਕੋਰੋਨਾ ਨੂੰ ਸਪਰੈਡ ਕਰਨ ਦੇ ਲਈ ਔਰ ਚਾਈਨਾ ਫੋਕਸਡ ਇਨਵੈਸਟੀਗੇਸ਼ਨ ਦੀ ਗੱਲ ਸੀ। ਚਾਈਨਾ ਨੇ ਵੀ ਇਹ ਰੁਖ ਦੇਖ ਲਿਆ ਵੀ ਕਿਉਂਕਿ ਬ੍ਰਿਟਨ ਹੋਏ, ਆਸਟ੍ਰੇਲੀਆ ਹੋਏ ਔਰ ਦੂਸਰੇ ਮੁਲਕ ਵੀ ਔਰ ਕਿਤੇ ਨਾ ਕਿਤੇ ਨਿਰਪੱਖ ਲੋਕਾਂ ਦੇ ਵਿੱਚ ਵੀ ਇਹ ਥੋੜਾ ਬਹੁਤ ਜਦੋਂ ਕੋਈ ਗੱਲ ਬਾਰ-ਬਾਰ ਕਹੀ ਜਾਂਦੀ ਹੈ ਤੇ ਹੁੰਦਾ ਵੀ ਹੋ ਸਕਦਾ ਚੀਨ ਨੇ ਕੁਛ ਨਾ ਕੁਛ ਇਨੀਸ਼ੀਅਲੀ ਲੁਕੋਇਆ ਹੋਏ, ਲੇਕਿਨ ਚੀਨ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਔਰ ਜਿਹਦੇ ਤੇ ਅਮਰੀਕਾ ਦੀ ਇਨਸਿਸਟੈਂਸ ਸੀ ਕਿ ਕੋਈ ਇੰਟਰਨੈਸ਼ਨਲ ਬਾਡੀ ਜਿਹੜੀ ਆ ਉਹ ਇਨਵੈਸਟੀਗੇਟ ਕਰੇ ਕਿ ਚਾਈਨਾ ਦਾ ਇਹਦੇ ਵਿੱਚ ਲੁਕਾਉਣ ਦੇ ਵਿੱਚ ਕੀ ਰੋਲ ਹੈ। ਚਾਈਨਾ ਨੇ ਇਹ ਕੰਸੈਂਸਸ ਦਿੱਤੀ, ਉਹਨਾਂ ਨੇ ਕਿਹਾ ਜੀ ਠੀਕ ਹੈ ਇਹਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਵਰਲਡ ਹੈਲਥ ਆਰਗੇਨਾਈਜੇਸ਼ਨ ਕਰ ਲੈ, ਪਰ ਉਹਦੇ ਚ ਕੋਈ ਵੀ ਚੀਨ ਦਾ ਜਾਂ ਵੁਹਾਨ ਦਾ ਨਾਂ ਨਹੀਂ ਹੋਣਾ ਚਾਹੀਦਾ। ਓਵਰਆਲ ਜੇ ਤੁਸੀਂ ਦੇਖਣਾ ਵੀ ਇਹ ਕਿੱਥੋਂ ਆਈ ਹੈ, ਕਿਉਂਕਿ ਚਾਈਨੀਜ਼ ਫੋਰਨ ਮਿਨਿਸਟਰੀ ਨੇ ਫੌਰਨ ਜਦੋਂ ਕਿ ਇਹਨਾਂ ਨੇ ਵੁਹਾਨ ਲੈਬੋਰਟਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਉਹਨਾਂ ਨੇ ਅਮਰੀਕਾ ਦੀ ਫੌਜ ਨੂੰ ਜ਼ਿੰਮੇਵਾਰ ਦੱਸਿਆ ਸੀ ਕਿ ਅਮਰੀਕਾ ਦੇ ਇੰਨੇ ਫੌਜੀ ਇੱਥੇ ਆਏ ਸੀ ਪੈਰੇਡ ਦੇ ਲਈ ਵੁਹਾਨ ਦੇ ਵਿੱਚ, ਉਹ ਨਾਲ ਲੈ ਕੇ ਆਏ। ਸੋ ਮੈਂ ਸਮਝਦਾ ਵੀ ਇਹ ਵੀ ਚਾਈਨਾ ਨੇ ਔਰ ਇਹਦੇ ਚਾਈਨੀਜ਼ ਵਿਜ਼ਡਮ ਵੀ ਹੈ, ਬਜਾਏ ਕਿ ਉਹ ਜਿਹੜੀ ਬਰੂਟ ਮੈਜੋਰਿਟੀ ਉਹਨਾਂ ਦੇ ਹੱਕ 'ਚ ਖਲੋ ਸਕਦੀ ਸੀ ਉਹਨਾਂ ਨੂੰ ਐਮਬੈਰਸ ਕਰਨ ਦੇ, ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਇਨਵੈਸਟੀਗੇਸ਼ਨ ਜਿਹੜਾ ਵਰਲਡ ਹੈਲਥ ਹੁਣ ਇਹ ਤਾਂ ਇਵੇਂ ਹੀ ਹੈ ਜਿਵੇਂ ਭਾਰਤ ਦੇ ਵਿੱਚ ਜਿਹੜਾ ਕੰਮ ਖੁਦ CBI ਨੇ ਕੀਤਾ ਕਰਵਾਇਆ ਹੁੰਦਾ ਹੈ
ਤੇ ਪਾਰਟੀਆਂ ਮੰਗ ਕਰ ਰਹੀਆਂ ਹੁੰਦੀਆਂ ਜੀ CBI ਇਨਕੁਆਇਰੀ ਕਰੋ, ਜਿਵੇਂ ਹੁਣ ਸੁਮੇਧ ਸੈਣੀ ਦੇ ਮਾਮਲੇ ਜਾਂ ਦੂਸਰੇ ਅਸੀਂ ਦੇਖ ਰਹੇ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਮੈਂ ਸਮਝਦਾ ਕਿ ਜਿਵੇਂ ਈਵਨ ਇਸ ਵਰਚੁਅਲ ਕਾਨਫਰੰਸ ਦੇ ਵਿੱਚ ਵੀ ਉਹਦੀ ਸ਼ਲਾਘਾ ਦਾ ਮਤਾ ਵੀ ਹੋਇਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਾਫੀ ਚੰਗਾ ਕੰਮ ਕੀਤਾ ਹੈ। ਸੋ ਚਾਈਨਾ ਨੇ ਈਵਨ ਇਸ ਇਨਵੈਸਟੀਗੇਸ਼ਨ ਦੇ ਮਾਮਲੇ ਨੂੰ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਕਰਕੇ ਔਰ ਬਿਨਾਂ ਚਾਈਨਾ ਜਾਂ ਵੁਹਾਨ ਦਾ ਮੈਂਸ਼ਨ ਹੋਣ ਦੇ ਇਸ ਰੈਜ਼ੋਲੂਸ਼ਨ ਜਾਂ ਇਸ ਕਰਾਰਦਾਦ ਦਾ ਜਿਹੜਾ ਪਾਸ ਹੋਣਾ ਵੀ, ਇਹ ਵੀ ਚਾਈਨਾ ਦੀ ਇੱਕ ਡਿਪਲੋਮੈਟਿਕ ਵਿਕਟਰੀ ਹੈ। ਸੋ ਇਹ ਬੇਸ਼ੱਕ ਡਿਪਲੋਮੇਸੀ ਹੈ, ਔਰ ਜਿਵੇਂ ਮੈਂ ਕਿਹਾ ਵੀ ਅਮਰੀਕਾ ਨੇ ਵੀ ਇਹ ਰਿਅਲਾਈਜ਼ ਕਰਦੇ ਆ ਕਿ ਵੀ ਇਹ ਨਾ ਲੱਗੇ ਕਿ ਉਹ ਬਿਲਕੁਲ WHO ਤੋਂ ਬਾਹਰ ਹੋ ਗਏ ਨੇ। ਉਹਨਾਂ ਨੇ $100 ਮਿਲੀਅਨ ਇਹ ਕਿਹਾ ਕਿ ਜੋ ਚਾਈਨਾ ਦੇਗਾ ਅਸੀਂ ਵੀ ਕਰਾਂਗੇ। ਉਹ ਉਹਨਾਂ ਨੇ ਜਿਹੜਾ ਆਲਰੇਡੀ ਉਹ ਵੀ ਇਨ ਦਾ ਰਿੰਗ ਆ ਗਏ ਸੀ। ਸੋ ਅਸੀਂ ਸਮਝਦੇ ਹਾਂ ਕਿ ਚੰਗੀ ਗੱਲ ਹੋਏਗੀ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ ਜਾਂ UN, ਇਹ ਸਾਰੀਆਂ ਸੰਸਥਾਵਾਂ ਇੰਟਰਨੈਸ਼ਨਲੀ ਇਸ ਲੜਾਈ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਇਹਨਾਂ ਸਾਰਿਆਂ ਦਾ ਸਹਿਯੋਗ ਹੋਣਾ, ਮੁਲਕਾਂ ਦਾ ਸਹਿਯੋਗ ਹੋਣਾ, ਕਿਉਂਕਿ ਜਿਸ ਕਿਸਮ ਦਾ ਕ੍ਰਾਈਸਿਸ ਹੈ ਇਹ ਕਿਸੇ ਇੱਕ ਮੁਲਕ ਦਾ ਨਹੀਂ ਹੈ, ਸਾਰੀ ਹਿਊਮਨ ਕਾਈਂਡ ਦਾ ਹੈ ਔਰ ਬਹੁਤ ਸੀਰੀਅਸ ਕ੍ਰਾਈਸਿਸ ਹੈ। ਲੇਕਿਨ ਇੱਕ ਚੀਜ਼ ਜਿਹੜੀ ਮੈਂ ਸਮਝਦਾ ਹੈ ਵੀ ਅਜੇ ਬੇਸ਼ੱਕ ਚੀਨ ਨੇ ਉਸ ਨੂੰ ਬੜਾ ਲੋ ਕੀ ਤੇ ਪਲੇ ਕੀਤਾ ਹੈ, ਪਰ ਆਉਣ ਵਾਲੇ ਦਿਨਾਂ 'ਚ ਜੇ ਉਹਨਾਂ ਦੀ ਇਨਵੈਸਟੀਗੇਸ਼ਨ ਚੋਂ ਕੋਈ ਚੀਜ਼ ਹੋਰ ਕਿਸਮ ਦੀ ਆਈ ਤੇ ਅਮਰੀਕਾ ਔਰ ਚੀਨ ਦੇ ਵਿਚਾਲੇ ਇੱਕ ਬਹੁਤ ਜਿਹੜਾ ਹੈ ਉਹ ਡਿਵਾਈਡਿੰਗ ਫੈਕਟਰ ਔਰ ਬਿਟਰ ਜਿਹੜੀ ਹੈ ਫਾਈਟ ਸ਼ੁਰੂ ਹੋ ਜਾਏਗੀ। ਔਰ ਉਹ ਹੈ ਇਜ਼ਰਾਈਲ ਦੇ ਵਿੱਚ ਚਾਈਨੀਜ਼ ਐਂਬੈਸਡਰ ਦੀ ਮੌਤ। ਚਾਈਨਾ ਦੇ ਵਿੱਚ ਇਜ਼ਰਾਈਲ ਦੇ ਵਿੱਚ ਜਿਹੜੇ ਚੀਨ ਦੇ ਐਂਬੈਸਡਰ ਮਿਸਟਰ ਡੂ ਵੀ ਜਿਹੜੇ 57 ਸਾਲਾਂ ਦੇ ਸਨ, ਔਰ ਜਿਹੜੇ ਯੂਕਰੇਨ ਤੋਂ ਫਰਵਰੀ ਦੇ ਮਹੀਨੇ ਹੀ ਉਹਨਾਂ ਦੀ ਪੋਸਟਿੰਗ ਇਜ਼ਰਾਈਲ ਦੇ ਵਿੱਚ ਹੋਈ ਔਰ ਉਹ 2 ਹਫ਼ਤੇ ਕੁਆਰੰਟੀਨ 'ਚ ਰਹੇ ਔਰ ਉਸ ਤੋਂ ਬਾਅਦ ਉਹ ਫੁੱਲ ਫਲੈਜਡ ਐਂਬੈਸਡਰ ਦੇ ਤੌਰ ਤੇ ਔਰ ਫੁੱਲ ਐਨਰਜੈਟਿਕ। ਔਰ ਇਸ ਵੇਲੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਬਹੁਤ ਵਾਰ ਅਸੀਂ ਵੱਡੀਆਂ ਪਾਵਰਸ ਦਾ ਜ਼ਿਕਰ ਕਰਦੇ ਹਾਂ ਅਮਰੀਕਾ ਦੇ ਹਵਾਲੇ ਨਾਲ, ਜਾਂ ਚਾਈਨਾ ਜਿਹੜੀ ਸੈਕੰਡ ਵੱਡੀ ਇਕਨੋਮੀ ਹੈ, ਜਾਂ ਯੂਰਪ ਜਾਂ ਦੂਸਰਾ। ਇਜ਼ਰਾਈਲ ਦੀ ਨਾ ਸਿਰਫ ਐਜ਼ ਏ ਇਕਨੋਮਿਕਲ ਪਾਵਰ ਵੀ ਇਜ਼ਰਾਈਲ ਦੀ ਇੱਕ ਆਪਣੀ ਥਾਂ ਦੁਨੀਆ ਦੇ ਵਿੱਚ ਹੈ, ਲੇਕਿਨ ਇਜ਼ਰਾਈਲ ਬਹੁਤ ਅਹਿਮ ਹੈ ਮਿਡਲ ਈਸਟ ਦੇ ਹਵਾਲੇ ਨਾਲ ਵੀ। ਔਰ ਈਵਨ ਚਾਈਨਾ ਨੇ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਨੂੰ ਵਿਨ ਓਵਰ ਕੀਤਾ ਹੈ ਪਿਛਲੇ ਪੀਰੀਅਡ, ਉਹਨਾਂ ਦੀ ਕੋਰਟ ਜਿਹੜੀ ਹੈ ਉਹਨੂੰ ਵੀ 25 ਸਾਲ ਲਈ ਇਜ਼ਰਾਈਲ ਨੇ ਲਿਆ ਹੈ ਔਰ ਉਹ ਜਿਹੜਾ ਹੈ ਇਜ਼ਰਾਈਲ ਨੂੰ ਆਪਣੀ ਜਿਹੜੀ ਉਹਨਾਂ ਦਾ ਇਕਨੋਮਿਕਲ ਕੋਰੀਡੋਰ ਨਾਲ ਲਿੰਕ ਕਰਨ ਦੇ ਲਈ ਜਿਹੜਾ ਟ੍ਰੇਨ ਸਿਸਟਮ ਜਾਂ ਦੂਜਾ ਉਹਦੇ 'ਚ ਵੀ ਉਹਨਾਂ ਦੀ ਸ਼ਾਇਦ ਭਾਗੀਦਾਰੀ ਹੈ। ਔਰ ਕੁੱਲ ਮਿਲਾ ਕੇ ਜੇ ਇਜ਼ਰਾਈਲ ਜਿਹੜਾ ਹੈ ਉਹ ਅਮਰੀਕਾ ਦੀ ਬੈਂਡ ਵੈਗਨ ਤੇ ਉਵੇਂ ਹੀ ਸਵਾਰ ਨਹੀਂ ਹੁੰਦਾ ਜਿਵੇਂ ਅਮਰੀਕਾ ਹਮੇਸ਼ਾ ਇਜ਼ਰਾਈਲ ਦੀ ਪਿੱਠ ਤੇ ਆ ਕੇ ਖਲੋਂਦਾ ਹੈ। ਉਹ ਜਿੰਨੀ ਮਰਜ਼ੀ ਮਨਮਾਨੀ ਕਰਨ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਨੂੰ ਫਲਾਊਟ ਕਰਨ, ਜਾਂ ਈਵਨ ਹੁਣ ਜਿਵੇਂ ਉਹ ਵੈਸਟ ਬੈਂਕ ਦੇ ਕੁਝ ਹਿੱਸੇ ਨੂੰ ਅਨੈਕਸ ਕਰਨਾ ਚਾਹੁੰਦੇ ਨੇ, ਜਿਹਦਾ ਯੂਰਪੀਅਨ ਯੂਨੀਅਨ ਨੇ ਵੀ ਖੁੱਲ੍ਹ ਕੇ ਵਿਰੋਧ ਕੀਤਾ ਹੈ, ਬਾਕੀਆਂ ਨੇ ਈਵਨ ਸਾਊਦੀ ਅਰੇਬੀਆ ਨੇ ਵੀ ਵਾਰਨਿੰਗ ਦਿੱਤੀ ਹੈ, ਪਰ ਅਮਰੀਕਾ ਦੇ ਮਾਈਕ ਪੋਂਪੀਓ ਨੇ ਕਿਹਾ ਜੀ ਇਟ ਇਜ਼ ਇਜ਼ਰਾਈਲਸ ਡਿਸੀਜਨ। ਹੁਣ ਅਸੀਂ ਦੇਖ ਰਹੇ ਹਾਂ ਵੀ ਕੁਝ ਚੀਜ਼ਾਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਇਜ਼ਰਾਈਲ ਦੇ ਵਿੱਚ। ਨੇਤਨਯਾਹੂ ਜਿਹੜੇ ਕਰਪਸ਼ਨ ਦੇ ਮਾਮਲੇ 'ਚ ਫਸੇ ਹੋਏ ਨੇ, ਲੇਕਿਨ 2-3 ਵਾਰੀ ਇਲੈਕਸ਼ਨਾਂ ਹੋਣ ਦੇ ਬਾਵਜੂਦ ਉਹਨਾਂ ਨੂੰ ਐਬਸੋਲੂਟ ਮੈਜੋਰਿਟੀ ਨਹੀਂ ਮਿਲੀ, ਲੇਕਿਨ ਉਹਨਾਂ ਦਾ ਨੰਬਰ 2 ਮੈਨ ਜਿਹੜਾ ਪਾਵਰ ਦੇ ਲਈ ਆਪਣਾ ਕਲੇਮ ਕਰ ਰਿਹਾ ਸੀ, ਇਹਨਾਂ ਦਾ ਸਮਝੌਤਾ ਹੋ ਗਿਆ ਇਜ਼ਰਾਈਲ ਤੇ ਉਹਨਾਂ ਦਾ। ਇਹ ਹੋਇਆ ਕਿ 18 ਮਹੀਨੇ ਲਈ ਨੇਤਨਯਾਹੂ ਪ੍ਰਾਈਮ ਮਿਨਿਸਟਰ ਰਹਿਣਗੇ ਔਰ ਦੂਸਰੇ ਜਿਹੜੇ ਨੇ ਉਹ ਉਹਨਾਂ ਦਾ ਰੋਲ ਐਜ਼ ਏ ਆਲਟਰਨੇਟ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਰਹੇਗਾ। ਔਰ 18 ਮਹੀਨੇ ਬਾਅਦ ਜਦੋਂ ਦੂਸਰਾ ਬੰਦਾ ਜਿਹੜਾ ਬਣੇਗਾ ਉਦੋਂ ਨੇਤਨਯਾਹੂ ਆਲਟਰਨੇਟ ਹੋਏਗਾ। ਸੋ ਇਸ ਸਾਰੇ ਦੇ ਥੱਲੇ ਕਿਉਂਕਿ ਇਸ ਵੇਲੇ ਜਿਹੜੀਆਂ ਰਾਈਟ ਵਿੰਗ ਪਾਰਟੀਆਂ ਇਕੱਠੀਆਂ ਵੀ ਹੋਈਆਂ, ਇਹਨਾਂ ਦਾ ਮਕਸਦ ਹੈ ਕਿ ਵੀ 1 ਜੁਲਾਈ ਨੂੰ ਇਹ ਐਨੈਕਸੇਸ਼ਨ ਵੈਸਟ ਬੈਂਕ ਦੇ ਉਸ ਹਿੱਸੇ ਦੀ ਕਰਨਾ ਚਾਹੁੰਦੇ ਨੇ। 10,000 ਦੇ ਕਰੀਬ ਉੱਥੇ ਹੋਰ ਜਿਹੜੇ ਨੇ ਉਹ ਹਾਊਸਿੰਗ ਜਿਹੜੀਆਂ ਯੂਨਿਟਸ ਬਣਾਉਣਾ ਚਾਹੁੰਦੇ ਨੇ। ਸੋ ਇਹਨਾਂ ਹਾਲਾਤਾਂ 'ਚ ਚਾਈਨਾ ਦੇ ਨਾਲ ਇਜ਼ਰਾਈਲ ਦੀਆਂ ਵੱਧਦੀਆਂ ਨਜ਼ਦੀਕੀਆਂ ਔਰ ਇਜ਼ਰਾਈਲ ਦਾ ਖੁੱਲ੍ਹ ਕੇ ਅਮਰੀਕਾ ਨਾਲ ਨਾ ਖਲੋਣਾ ਇਹੀ ਕਾਰਨ ਸੀ ਕਿ ਮਾਈਕ ਪੋਂਪੀਓ ਖਾਸ ਤੌਰ ਦੇ ਉੱਤੇ ਇਜ਼ਰਾਈਲ ਗਏ, ਉੱਥੇ ਕੁਝ ਦਿਨ ਬੈਠੇ ਵੀ ਰਹੇ। ਉੱਥੋਂ ਹੀ ਉਹਨਾਂ ਨੇ ਇੰਡੀਆ, ਆਸਟ੍ਰੇਲੀਆ, ਵੀਅਤਨਾਮ ਇਹਨਾਂ ਦੇ ਨਾਲ ਸਾਰੀ ਜਿਹੜੀਆਂ ਵਰਚੁਅਲ ਕਾਨਫਰੰਸਿਸ ਵੀ ਕੀਤੀਆਂ ਔਰ ਆਪਣੀ ਜਿਹੜੀ ਇੰਡੀਆ ਪੈਸੀਫਿਕ ਆਪਣੀ ਪਾਲਿਸੀ ਨੂੰ ਵੀ
ਜਿਹੜਾ ਹੈ ਉਹ ਥੋੜੇ ਬਹੁਤ ਦੰਦ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਇਸ ਦੌਰਾਨ ਜਦੋਂ ਕਿ ਉੱਥੇ ਬੈਠ ਕੇ ਵੀ ਮਾਈਕ ਪੋਂਪੀਓ ਜਿਹੜੇ ਨੇ ਉਹ ਚਾਈਨਾ ਨੂੰ ਬੜੀ ਸਖਤੀ ਦੇ ਨਾਲ ਸਖਤ ਲਫ਼ਜ਼ਾਂ ਦੇ ਵਿੱਚ ਸੰਬੋਧਨ ਉਹਨਾਂ ਨੂੰ ਕਰ ਰਹੇ ਸੀ। ਸੋ ਉਸ ਦੌਰ ਦੇ ਵਿੱਚ ਮਾਈਕ ਪੋਂਪੀਓ ਦੇ ਬਿਆਨ ਦਾ ਜਿਹੜੇ ਚਾਈਨੀਜ਼ ਐਂਬੈਸਡਰ ਜਿਨ੍ਹਾਂ ਦੀ ਸੁੱਤੇ ਪਿਆ ਹੀ ਮੌਤ ਹੋਈ ਹੈ, ਮਿਸਟਰ ਡੂ ਵੀ, ਜੋ ਹੀ ਮਿਸਟਰ ਜਿਹੜੇ ਨੇ ਮਿਸਟਰ ਪੋਂਪੀਓ ਵਾਪਸ ਮੁੜੇ, ਉਹਨਾਂ ਨੇ ਸਖਤ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਇਹ the statement of US Secretary of State is absolutely absurd, ਕਿ ਇਹ ਬਿਲਕੁਲ ਜਿਹੜੀ ਹੈ ਇਹ ਕੰਡੈਮਨੇਬਲ ਵਾਂਗ ਐਬਸਰਡ ਲਫ਼ਜ਼ ਦਾ ਟੁਕਵਾ ਲਫ਼ਜ਼ ਮੈਨੂੰ ਯਾਦ ਨਹੀਂ ਆ ਰਿਹਾ ਪੰਜਾਬੀ 'ਚ, ਪਰ ਮਤਲਬ ਇਹ ਹੈ ਕਿ ਨੌਨਸੈਂਸ ਹੈ। ਇਸ ਦੇ ਉੱਤੇ ਗੌਰ ਕਰਨਾ ਵੀ ਜਿਹੜਾ ਇਹ ਜਿਹੜਾ ਉਹ ਬਣਦਾ ਹੀ ਨਹੀਂ ਹੈ ਇਸ ਕਿਸਮ ਦਾ। ਹੁਣ ਜ਼ਾਹਰ ਹੈ ਕਿ ਇਹ ਇੱਕ ਏਬਲ ਡਿਪਲੋਮੈਟ ਵੀ ਸੀ ਔਰ ਇਸ ਟਿਟ ਫॉर ਟੈਟ ਦੇ ਥੱਲੇ ਜਿਹੜਾ ਵੀਕਐਂਡ ਦੇ ਉੱਤੇ ਖਬਰ ਆਈ ਕਿ ਜੋ ਸਵੇਰੇ ਉਹਨਾਂ ਨੂੰ ਆਪਣੇ ਬਿਸਤਰੇ ਦੇ ਵਿੱਚ ਮਰਿਆ ਪਾਇਆ ਗਿਆ। ਉਮਰ ਉਹਨਾਂ ਦੀ ਸਾਰੀ 57 ਸਾਲ ਸੀ। ਉਹਨਾਂ ਦੀ ਵਾਈਫ ਔਰ ਬੇਟਾ ਉਹਨਾਂ ਦੇ ਕੋਲ ਨਹੀਂ ਸੀ। ਸੋ ਕੀ ਵਾਪਰਿਆ ਕੀ ਨਹੀਂ, ਹਾਲਾਂ ਇਮੀਡੀਏਟ ਜਿਹੜੀ ਰਿਪੋਰਟ ਆਈ ਉਹ ਤਾਂ ਇਹੀ ਹੈ ਕਿ ਜੀ ਉਹਨਾਂ ਨੂੰ ਕਾਰਡੀਅਕ ਅਰੈਸਟ ਹੋਇਆ, ਜਿਹਨੂੰ ਸਾਡੇ ਆਮ ਲੇਮੈਨ ਲੈਂਗੁਏਜ ਦੇ ਵਿੱਚ ਦਿਲ ਦਾ ਦੌਰਾ ਕਹਿੰਦੇ ਨੇ। ਲੇਕਿਨ ਚਾਈਨਾ ਨੇ ਅਜੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ। ਔਰ ਇਹ ਜਦੋਂ ਆਪਸ 'ਚ ਮਾਈਕ ਪੋਂਪੀਓ ਔਰ ਇਹਨਾਂ ਦਾ ਚੱਲ ਰਿਹਾ ਸੀ, ਉਦੋਂ ਵੀ ਜਿਹੜਾ ਚਾਈਨਾ ਦਾ ਕਮੈਂਟ ਸੀ ਕਿ ਬਈ ਇਹ ਜਿਹੜੇ ਰਿਸ਼ਤੇ ਨੇ ਚੀਨ ਸੈਕੰਡ ਬਿਗੇਸਟ ਇਕਨੋਮੀ ਇਨ ਦਾ ਵਰਲਡ ਐਂਡ ਇਜ਼ਰਾਈਲ, ਜਿਹਨਾਂ ਲਈ ਉਹਨਾਂ ਨੇ ਲਫ਼ਜ਼ ਜਿਹੜਾ ਯੂਜ਼ ਕੀਤਾ ਸਟਾਰਟਅਪ ਨੇਸ਼ਨ, ਕਿ ਇਹ ਹੋਰ ਵੀ ਬਿਲਟ ਹੋਣਗੇ। ਸੋ ਹੁਣ ਇਸ ਸਾਰੇ ਤੋਂ ਬਾਅਦ ਚਾਈਨਾ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਇੱਕ 15 ਮੈਂਬਰੀ ਟੀਮ ਜਿਹੜੀ ਹੈ ਉਹ ਇਜ਼ਰਾਈਲ ਜਾਏਗੀ, ਕਿਉਂਕਿ ਇਜ਼ਰਾਈਲ ਨੇ ਚਾਹਿਆ ਕਿ ਉਹਨਾਂ ਦੀ ਜਿਹੜੇ ਡੈਡ ਐਂਬੈਸਡਰ ਨੇ ਉਹਨਾਂ ਦੀ ਡੈਡ ਬਾਡੀ ਭੇਜੀ ਜਾਏ। ਉਹਨਾਂ ਨੇ ਕਿਹਾ ਨਹੀਂ, ਸਾਡੀ ਟੀਮ ਉੱਥੇ ਆ ਰਹੀ ਹੈ। ਔਰ ਇਜ਼ਰਾਈਲ ਨੇ ਈਵਨ ਇਸ ਟੀਮ ਦੇ ਇਨਵੈਸਟੀਗੇਸ਼ਨ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਨੇਸ਼ਨ ਦਾ ਰੂਲ ਬਣਾਇਆ ਕਿ ਹਰ ਆਉਣ ਵਾਲੇ ਨੂੰ 15 ਦਿਨ ਦੇ ਲਈ ਕੁਆਰੰਟੀਨ ਦੇ ਵਿੱਚ ਰੱਖਿਆ ਜਾਏਗਾ, ਉਸ ਲਾਅ ਨੂੰ ਵੀ ਉਹਨਾਂ ਨੇ ਜਿਹੜਾ ਹੈ ਉਹ ਪਾਸੇ ਰੱਖ ਦਿੱਤਾ ਹੈ। ਔਰ ਇਹ ਚੀਨ ਨੇ ਕਿਹਾ ਕਿ ਵੀ ਉਹ ਕੋਈ ਵੀ ਗੱਲ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਹਿਣਗੇ। ਸੋ ਉਹਨਾਂ ਦੀ ਟੀਮ ਇਜ਼ਰਾਈਲ ਸ਼ਾਇਦ ਪਹੁੰਚ ਚੁੱਕੀ ਹੈ ਆਲਰੇਡੀ। ਹੁਣ ਇਹ ਜਿਹੜੀ ਡਿਵੈਲਪਮੈਂਟ ਹੈ, ਇਹਦੇ ਚੋਂ ਕਈ ਕੁਝ ਐਸਾ ਆ ਸਕਦਾ ਹੈ ਜੇ ਰੱਬ ਨਾ ਕਰੇ ਕੋਈ ਇਹਦੇ ਚ ਕੰਸਪੀਰੇਸੀ ਸਾਹਮਣੇ ਆਉਂਦੀ ਹੈ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਇਹ ਹੁੰਦਾ ਇੰਟਰਨੈਸ਼ਨਲੀ। ਅਸੀਂ ਦੇਖਿਆ ਈਵਨ ਇਹਦੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਸੀ ਕਿ ਇੰਗਲੈਂਡ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ ਵੀ ਉਹਨਾਂ ਨੇ ਕਿਵੇਂ ਜਿਹੜੇ ਕੋਈ PLO ਨਾਲ ਸੰਬੰਧਿਤ ਸੀ ਜਾਂ ਦੂਜੇ ਸੀ, ਉਹਨਾਂ ਨੂੰ ਕੋਈ ਇਸ ਕਿਸਮ ਦਾ ਤੁਰਿਆ ਜਾਂਦਾ ਹੀ ਕੋਈ ਇੰਜੈਕਸ਼ਨ ਦਿੱਤਾ ਹੈ ਜਾਂ ਕੋਈ ਹੋਰ ਕੀਤਾ। ਔਰ ਈਵਨ ਰਸ਼ੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ KGB ਲਈ ਕੰਮ ਕਰਦੇ ਸੀ ਇੰਗਲੈਂਡ ਦੇ ਵਿੱਚ ਆਏ, ਕਿਵੇਂ ਉਹਨਾਂ ਨੂੰ ਜਿਹੜਾ ਉਹ ਪਾਰਕ ਦੇ ਵਿੱਚ ਜਿਹੜਾ ਉਹ ਪੁੱਠੇ ਪਾਇਆ ਗਿਆ। ਔਰ ਬਾਅਦ ਦੇ ਵਿੱਚ ਇਸੇ ਕਰਕੇ ਇੰਗਲੈਂਡ ਨੇ ਈਵਨ ਰਸ਼ੀਆ ਦੇ ਨਾਲ ਆਪਣੇ ਸੰਬੰਧ ਵੀ ਕੁਝ ਦੇਰ ਲਈ ਤੋੜ ਲਏ ਸੀ। ਸੋ ਇਹ ਹੁੰਦਾ ਹੈ, ਏਜੰਸੀਆਂ ਇਸ ਕਿਸਮ ਦਾ ਕਰਦੀਆਂ ਨੇ, ਪਰ ਇਸ ਕਿਸਮ ਦਾ ਫੁੱਲ ਸਕੇਲ ਐਕਸਪੋਜ਼ਰ ਇਹ ਬਹੁਤ ਵਾਰੀ ਜਿਹਨੂੰ ਅਸੀਂ ਕੋਵਿਡ ਆਪਰੇਸ਼ਨ ਕਹਿੰਦੇ ਹਾਂ ਉਸ ਕਿਸਮ ਦਾ ਹੁੰਦਾ ਹੈ। ਪਰ ਇਹਦੀ ਟਾਈਮਿੰਗ, ਕਿਉਂਕਿ ਜਿਸ ਕਿਸਮ ਦਾ ਇਸ ਵੇਲੇ ਪੂਰਾ ਜਿਹਨੂੰ ਕਹਿੰਦੇ ਨੇ ਕਿ ਵੀ ਪੂਰਾ ਪਾਰਾ ਗਰਮ ਹੈ ਸਾਰੇ ਪਾਸੇ, ਅਮਰੀਕਾ ਚਾਈਨਾ ਦੇ ਔਰ ਮਾਈਕ ਪੋਂਪੀਓ ਔਰ ਚਾਈਨਾ ਦਾ ਇਹਨਾਂ ਦੇ ਚਾਈਨੀਜ਼ ਐਂਬੈਸਡਰ ਦਾ ਟਿਟ ਫॉर ਟੈਟ ਬਿਆਨਬਾਜ਼ੀ ਜ਼ਾਹਰ ਹੈ ਸ਼ੱਕ ਦੇ ਘੇਰੇ 'ਚ ਵੀ ਆਉਂਦੀ ਹੈ। ਹੋ ਸਕਦਾ ਹੈ ਰੱਬ ਕਰੇ ਕਿ ਇਹ ਇੱਕ ਨੈਚੁਰਲ ਡੈਥ ਹੋਏ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਸਾਰਾ ਜਿਹੜਾ ਆਪਸੀ ਟਕਰਾਅ ਦੀ ਲਾਈਨ ਹੈ ਇਹ ਕੋਈ ਕੁੱਲ ਮਿਲਾ ਕੇ ਇਨਸਾਨੀਅਤ ਦੇ ਭਲੇ ਦੇ ਵਿੱਚ ਨਹੀਂ ਹੈ। ਸੋ ਇਹ ਇੱਕ ਦੂਸਰੀ ਡਿਵੈਲਪਮੈਂਟ ਹੈ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਈਵਨ ਵਿਦਨ ਅਮਰੀਕਾ ਵੀ, ਕਿਉਂਕਿ ਨਵੰਬਰ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੂੰ ਲੈ ਕੇ ਹੁਣ ਹਾਈ ਪਿਚ ਗੱਲਾਂ ਹੋ ਰਹੀਆਂ। ਪਿਛਲੇ ਦਿਨਾਂ 'ਚ ਸਾਬਕਾ ਪ੍ਰੈਜ਼ੀਡੈਂਟ ਓਬਾਮਾ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਹੈਂਡਲਿੰਗ ਜਿਹੜੀ ਹੈ COVID-19 ਦੀ ਉਹਨੂੰ ਡਿਜ਼ਾਸਟਰਸ ਕਿਹਾ ਸੀ, ਜਿਸ ਤੋਂ ਬਾਅਦ ਇੱਕ ਪੂਰਾ ਟਵਿੱਟਰ ਹੈਂਡਲਰ ਦੇ ਉੱਤੇ ਟਰੰਪ ਨੇ ਵੀ ਉਹਨੂੰ ਜਿਵੇਂ ਵਾਟਰਗੇਟ ਦੇ ਨਾਂ ਥੱਲੇ ਸਕੈਂਡਲ ਸੀ ਨਿਕਸਨ ਦੇ ਖਿਲਾਫ, ਇੱਕ ਪੂਰਾ ਹੈਸ਼ਟੈਗ ਰਾਈਟ ਵਿੰਗਰਸ ਨੇ ਸ਼ੁਰੂ ਕੀਤਾ ਓਬਾਮਾ ਗੇਟ। ਔਰ ਐਂ ਲੱਗਦਾ ਸੀ ਕਿ ਵੀ ਇਹ ਇਸ ਤਰ੍ਹਾਂ ਅਮਰੀਕਾ 'ਚ ਹੁੰਦਾ ਨਹੀਂ ਹੈ, ਲੇਕਿਨ ਇਉਂ ਲੱਗਦਾ ਹੈ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹ ਫੈਸਲਾ ਕਰ ਲਿਆ, ਕਿਉਂਕਿ ਜ਼ਾਹਰ ਹੈ ਕਿ ਜੇ ਜੋ ਬਾਈਡਨ ਦਾ ਬੇਸ਼ੱਕ ਉਹ 8% ਅੱਗੇ ਚੱਲ ਰਹੇ ਨੇ, ਪਰ ਉਹਨਾਂ ਨੂੰ ਇਸ ਵੇਲੇ ਮਦਦ ਦੀ ਜਾਂ ਦੂਸਰੇ ਦੀ ਲੋੜ ਵੀ ਹੈ। ਯੂਜਲੀ ਹੈ
ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਹਿੱਸਾ ਨਹੀਂ ਲੈਂਦੇ, ਪਰ ਹੁਣ ਈਵਨ ਇੱਕ ਹੋਰ ਐਡਰੈਸ ਦੇ ਵਿੱਚ, ਕਿਉਂਕਿ ਅੱਜ ਕੱਲ ਵਰਚੁਅਲੀ ਉਹ ਯੂਨੀਵਰਸਿਟੀ ਸਟੂਡੈਂਟਸ ਹੋਣ ਜਾਂ ਦੂਸਰੇ ਹੋਣ, ਓਬਾਮਾ ਨੇ ਫਿਰ ਇੱਕ ਵਾਰ ਖੁੱਲ ਕੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਹੈ ਪਬਲਿਕਲੀ ਉਹਨਾਂ ਨੇ ਉਹਨਾਂ ਦੀ ਫੇਲਿਅਰ ਨੂੰ ਹਾਈਲਾਈਟ ਕੀਤਾ। ਔਰ ਇਹ ਲੱਗਦਾ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਨਵੰਬਰ ਤੱਕ ਪਹੁੰਚਦੇ ਆ ਇਹ ਜਿਹੜੀ, ਕਿਉਂਕਿ ਉਹ ਪ੍ਰੈਜ਼ੀਡੈਂਟ ਓਬਾਮਾ ਆਪਣੇ ਆਪ ਦੇ ਵਿੱਚ ਵੀ ਗ੍ਰੇਟ ਔਰੇਟਰ ਵੀ ਨੇ, ਔਰ ਜ਼ਾਹਰ ਹੈ ਕਿ ਉਹਨਾਂ ਦਾ ਜਿਹੜਾ 2 ਟਰਮ ਦਾ ਉਹਨਾਂ ਦੀ ਪ੍ਰੈਜ਼ੀਡੈਂਸੀ ਰਹੀ ਹੈ ਉਹ ਕਿਸੇ ਸਕੈਂਡਲ ਦਾ ਸ਼ਿਕਾਰ ਨਹੀਂ ਹੋਈ। ਸੋ ਜਿਹਨੂੰ ਅਸੀਂ ਅਨਬਲੈਮਿਸ਼ਡ ਕਹਿੰਦੇ ਆ, ਉਹਨਾਂ ਦਾ ਰਿਕਾਰਡ ਹੈ। ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਇੱਕ ਬਹੁਤ ਚੰਗੇ ਜਿਹੜੇ ਕੈਂਪੇਨਰ ਨੇ ਆਪਣੇ ਢੰਗ ਨਾਲ, ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕੀ ਫੋਕਸ ਕਰਨਾ ਹੈ, ਉਹਨਾਂ ਨੂੰ ਪਤਾ ਹੈ ਉਹ ਕਿਹੜੀ ਕਰਾਊਡ ਨੂੰ ਟਾਰਗੇਟ ਕਰ ਰਹੇ ਨੇ, ਪਰ ਉਹਨਾਂ ਦੇ ਨਾਲ ਜਿੱਥੇ ਇੰਪੀਚ ਹੋਣ ਦਾ ਇੱਕ ਧੱਬਾ ਲੱਗਾ ਹੋਇਆ ਹੈ US ਕਾਂਗਰਸ ਵੱਲੋਂ, ਉੱਥੇ ਕੋਵਿਡ-19 ਨੂੰ ਲੈ ਕੇ ਜਿਸ ਕਿਸਮ ਦਾ ਜਿਹੜਾ ਰਿਸਪੌਂਸ ਹੋਇਆ ਉਸ ਨੂੰ ਲੈ ਕੇ ਜਿਹੜਾ ਸਵਾਲ ਚੁੱਕੇ ਜਾ ਰਹੇ ਨੇ। ਸੋ ਉਹਦੇ ਚ ਆਉਣ ਵਾਲੇ ਪੀਰੀਅਡ 'ਚ ਦੇਖਣਾ ਹੋਏਗਾ ਕਿ ਕਿਵੇਂ ਇਹ ਕਿਸ ਕਿਸਮ ਦੀ ਟਰਨ ਇਹ ਸਾਰਾ ਪਾਰਟ ਲੈਂਦਾ। ਅਸੀਂ ਇਹ ਜੇ ਦੇਖੀਏ ਵੀ ਕੁੱਲ ਮਿਲਾ ਕੇ ਭਾਰਤ ਦੇ ਹਵਾਲੇ ਨਾਲ ਹਾਲਾਤ ਬਹੁਤ ਬਦਤਰ ਨੇ, ਔਰ ਅੱਜ ਹੀ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਲੇਬਰ ਨੂੰ ਡੀਲ ਕਰਨ ਵਾਲੀ ਇਹਨਾਂ ਦੀ ਬਾਡੀ ਹੈ, ਉਹਨਾਂ ਦੀ ਇੱਕ ਮੈਂ ਸਟੇਟਮੈਂਟ ਦੇਖ ਰਿਹਾ ਸੀ, ਉਹਨਾਂ ਦੇ UN ਨੇ ਰਿਪੋਰਟ ਕੀਤੀ ਹੈ ਕਿ ਵੀ ਇਹ ਜਿਹੜਾ ਕ੍ਰਾਈਸਿਸ ਹੈ ਇਹਦੇ ਚ ਭਾਰਤ ਦੇ 40 ਕਰੋੜ ਲੋਕ ਬਿਲੋ ਦਾ ਪਾਵਰਟੀ ਲਾਈਨ ਜਾ ਸਕਦੇ ਨੇ, 400 ਮਿਲੀਅਨ। ਹੁਣ ਇਹ ਜਦੋਂ UN ਦੀਆਂ ਇਸ ਲੈਵਲ ਦੇ ਉੱਤੇ ਗੱਲਾਂ ਆਉਂਦੀਆਂ ਨੇ ਜਾਂ ਰਿਪੋਰਟਸ ਆਉਂਦੀਆਂ ਨੇ, ਸੋ ਜ਼ਾਹਰ ਹੈ ਕਿ ਉਹਨਾਂ ਨੇ ਪੂਰੀ ਡਾਟਾ ਮਾਈਨਿੰਗ ਕੀਤੀ ਹੁੰਦੀ ਹੈ, ਗਰਾਊਂਡ ਤੇ ਕੀ ਹੈ, ਉਹਨਾਂ ਦੇ ਕੋਲ ਕੀ ਹੈ। ਔਰ ਇਹ ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਹੈ, ਔਰ ਉਹਨਾਂ ਨੇ 3 ਦੇਸ਼ਾਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਜਿੱਥੇ ਕਿ ਇਹ ਮਜ਼ਦੂਰਾਂ ਦੀ ਗਰੀਬੀ ਵਰਸਟ ਹਾਲਤ ਚ ਹੋਏਗੀ। ਉਹਦੇ ਚ ਭਾਰਤ ਹੈ, ਨਾਈਜੀਰੀਆ ਹੈ ਔਰ ਬ੍ਰਾਜ਼ੀਲ ਹੈ। ਔਰ ਬ੍ਰਾਜ਼ੀਲ ਦਾ ਜ਼ਾਹਰ ਹੈ, ਅਸੀਂ ਗੱਲ ਕਰਾਂਗੇ ਹੁਣੇ ਕਿ ਇਸ ਵੇਲੇ ਦੁਨੀਆ ਦੇ ਵਿੱਚ ਜਿਹੜਾ 5ਵੇਂ ਨੰਬਰ ਤੇ ਉਹਦਾ ਨੰਬਰ ਆ ਗਿਆ ਕੇਸਾਂ ਦੇ ਮਾਮਲੇ ਚ, ਹਸਪਤਾਲ ਭਰੇ ਹੋਏ ਨੇ, ਡੈਡ ਬੋਡੀ 4 ਚੁਫੇਰੇ ਨੇ। ਔਰ ਅਨਫੋਰਚੂਨੇਟਲੀ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਉਵੇਂ ਹੀ ਖੋਲਣ ਦੀ ਗੱਲ ਕਰ ਰਿਹਾ, ਸਟੇਟਾਂ ਜਿਨ੍ਹਾਂ ਨੇ ਲੋਕਡਾਊਨ ਵੀ ਕੀਤਾ ਹੈ ਇਹ ਵੀ ਉਹਨਾਂ ਚੋਂ ਹੀ ਸ਼ਾਮਲ ਹੈ ਜਿਹਨੇ ਇਨੀਸ਼ੀਅਲੀ ਕਿਹਾ ਸੀ ਕੁਝ ਨਹੀਂ ਹੁੰਦਾ ਹੈ, ਅਸੀਂ ਲੋਕਾਂ ਨੂੰ ਭੁੱਖੇ ਨਹੀਂ ਮਰਨ ਦੇਣਾ ਹੈ, ਕੋਈ ਨਹੀਂ ਕਹਿੰਦੀ ਕੋਵਿਡ ਕੁਝ ਵੀ। ਸੋ ਉਹਦਾ ਅਸੀਂ ਜ਼ਿਕਰ ਕਰਾਂਗੇ। ਪਰ ਇਸ ਸਾਰੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਵਿੱਚ ਜੋ ਬਦਹਾਲੀ ਇਸ ਵੇਲੇ ਮਜ਼ਦੂਰਾਂ ਦੀ ਹੈ, ਰੋਜ਼ਾਨਾ ਉਹਨਾਂ ਦੇ ਚੈਨਲ ਜਿਨ੍ਹਾਂ 'ਚ ਥੋੜੀ ਬਹੁਤ ਇਨਸਾਨੀਅਤ ਹੈ ਉਹ ਦੱਸ ਰਹੇ ਨੇ ਕਿ ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ 3-3 ਦਿਨ ਮਜ਼ਦੂਰ ਜਿਹੜੇ ਨੇ ਉਹ ਤੁਰਦੇ ਨੇ, ਫਿਰ 2-2 3-3 ਦਿਨ ਜਿਹੜਾ ਹੈ ਉਹ ਟ੍ਰੇਨਾਂ ਦੇ ਲਈ ਜਿੱਥੇ ਉਹਨਾਂ ਦੀ ਰਿਜ਼ਰਵੇਸ਼ਨ ਵੀ ਹੈ ਉਹਨਾਂ ਨੂੰ ਵੇਟ ਕਰਵਾਇਆ ਜਾ ਰਿਹਾ ਹੈ, ਭੁੱਖੇ ਭਾਣੇ ਕੋਈ ਰਾਹ 'ਚ ਮਰ ਰਹੇ ਨੇ। ਔਰ ਜਿਨ੍ਹਾਂ ਦੇ ਕੋਲ, ਔਰ ਇਹ ਇੱਕ ਸਵਾਲ ਪੁੱਛਿਆ ਜਾ ਰਿਹਾ ਕਿ ਅਦਰਵਾਈਜ਼ ਜਿਹੜੀਆਂ ਭਾਰਤ ਦੀਆਂ ਟ੍ਰੇਨਾਂ ਨੇ ਉਹ 2 ਤੋਂ 3 ਕਰੋੜ ਲੋਕਾਂ ਨੂੰ ਰੋਜ਼ ਢੋਂਦੀਆਂ, ਪਰ ਹੁਣ ਜੇ 500 ਟ੍ਰੇਨ ਚਲਾਈ ਹੈ ਜਾਂ 1000 ਚਲਾਈ, ਉਹਨਾਂ ਨੇ ਕਿਹਾ ਜੀ ਰੂਟੀਨ ਟ੍ਰੇਨਾਂ ਹੀ ਤੁਸੀਂ ਜੇ ਚਲਾ ਦਿੰਦੇ ਜਾਂ ਚਲਾ ਦਿਓ, ਲਗਭਗ 2 ਮਹੀਨੇ ਹੋ ਗਏ ਨੇ ਲੋਕਡਾਊਨ ਨੂੰ, ਤੇ ਲੋਕਾਂ ਦੀ ਇਹ ਮੰਦਹਾਲੀ ਨਹੀਂ ਸੀ ਹੋਣੀ। ਫੈਕਟਰੀਆਂ ਬੰਦ ਨੇ, ਮਜ਼ਦੂਰਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਉਹਨਾਂ ਦੇ ਉਹ ਛੱਡ ਕੇ ਘਰ ਜਾਣਾ ਚਾਹੁੰਦੇ ਨੇ, ਕਿਉਂਕਿ ਆਉਣ ਵਾਲੇ ਪੀਰੀਅਡ 'ਚ ਕੋਈ ਹੋਪ ਨਹੀਂ ਕਿ ਕੰਮ ਸ਼ੁਰੂ ਹੋਏ ਜਾਂ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਦੀ ਵੀ ਪੂਰਤੀ ਨਹੀਂ ਹੈ। ਪਰ ਇਹਦੇ ਬਾਵਜੂਦ ਜਿਹੜਾ ਉਹਨਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਪਿਛਲੇ ਮਹੀਨੇ ਦੀਆਂ ਪੈਂਡਿੰਗ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ। ਔਰ ਇਹ ਮੋਦੀ ਹੋਏ ਔਰ ਉਹਨਾਂ ਦਾ ਸਾਰਾ ਹਮਲਾ ਫੈਲਾ ਉਹ ਟਵੀਟਾਂ ਦੇ ਉੱਤੇ ਮੁਲਕ ਰਨ ਕਰ ਰਹੇ ਨੇ, ਸਾਹਮਣੇ ਆਉਣ ਨੂੰ ਕੋਈ ਨਹੀਂ ਹੈ। ਔਰ ਇਸ ਸਾਰੇ ਨੂੰ ਵੀ ਇੱਕ ਪਾਸੇ ਤਾਂ ਘਟੀਆ ਸਿਆਸਤ ਅਸੀਂ ਦੇਖੀ, ਕਿਵੇਂ ਹਿਊਮਨ ਰਾਈਟਸ ਐਕਟਿਵਿਸਟ ਨੂੰ ਫੜਿਆ ਗਿਆ, ਕਿਵੇਂ ਜਿਹੜੀ ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟਸ ਨੂੰ ਦੇਸ਼ ਧਰੋਹ ਦੇ, ਔਰ ਜਿਹੜਾ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪ੍ਰੀਵੈਂਸ਼ਨ ਆਫ ਇਲੀਗਲ ਐਕਟੀਵਿਟੀਜ਼ ਐਕਟ ਦੇ ਥੱਲੇ ਜਿਹੜਾ ਉਹਨਾਂ ਨੂੰ ਲੰਬੇ ਵਕਤ ਲਈ ਤਾੜਿਆ ਜਾ ਰਿਹਾ। ਪਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਕੱਲ ਇੱਕ ਟੀਵੀ ਡਿਬੇਟ ਦੇ ਵੇਲੇ ਬੀਜੇਪੀ ਦਾ ਸਪੋਕਸਪਰਸਨ ਕਹਿ ਰਿਹਾ ਇਹ ਜਿਹੜੇ ਕਰੋੜਾਂ ਮਜ਼ਦੂਰ ਨਿਕਲੇ ਨੇ ਇਹ ਆਪੋਜੀਸ਼ਨ ਦੀ ਸਾਜ਼ਿਸ਼ ਹੈ, ਇਹ ਕਾਂਗਰਸ ਦੀ ਸਾਜ਼ਿਸ਼ ਹੈ, ਉਹਨਾਂ ਨੇ ਪੰਜਾਬ ਜਾਂ ਮਹਾਰਾਸ਼ਟਰ ਜਾਂ ਰਾਜਸਥਾਨ ਜਾਂ ਫਲਾਣੇ 'ਚ ਕਿਉਂ ਨਹੀਂ ਰੋਕਿਆ। ਸੋ ਜ਼ਾਹਰ ਹੈ ਵੀ ਇਸ ਵੇਲੇ ਇਸ ਗੰਦੀ ਹਿੰਦੂਤਵੀ ਖੇਡ ਦੇ ਵਿੱਚ ਜਿਹੜਾ ਹੈ ਉਹ ਬਿਲਕੁਲ ਆਪਣੀ ਜ਼ਿੰਮੇਵਾਰੀ ਤੋਂ ਵੀ ਭੱਜੇ ਹੋਏ ਨੇ। ਔਰ ਹਾਲ ਕੀ ਕੀਤਾ ਜਾ ਰਿਹਾ ਹੈ ਕਿ ਜਿਵੇਂ ਆਂਧਰਾ ਪ੍ਰਦੇਸ਼ ਦੇ ਹਵਾਲੇ ਨਾਲ ਇੱਕ ਖਬਰ ਸੀ ਕਿ ਉਹਨਾਂ ਦੇ ਐਨਸਥੀਸੀਆ ਐਕਸਪਰਟ ਡਾਕਟਰ ਜਿਨ੍ਹਾਂ ਦਾ ਨਾਮ ਡਾਕਟਰ ਸੁਦਾਕਰ, ਉਹਨਾਂ ਨੇ
कुछ हफ्ते पहला ये कहा सी कि जी डॉक्टरों का बहुत बुरा हाल है, डॉक्टर भी मार रहे ने। विशाखापट्टनम च तैनात सी इन्हां दे एनेस्थीसिया डिपार्टमेंट दे विच, और उन्होंने कहा कि ਜਿਹੜੀਆਂ N95 ਮਾਸਕਸ ਨੇ ਡਾਕਟਰਸ ਨੂੰ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ। ਔਰ ਜਦੋਂ ਇਹ ਗੱਲ ਉਹਨਾਂ ਨੇ ਕਹੀ, ਉਹਨਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਔਰ ਉਹ ਵਿਚਾਰੇ ਕਿਸ ਹਾਲ 'ਚ ਘਰ 'ਚ ਹੋਣਗੇ। ਉਹਨਾਂ ਨੇ ਕੱਲ ਬਾਹਰ ਨਿਕਲ ਕੇ ਇਹ ਪ੍ਰੋਟੈਸਟ ਕਰਨਾ ਚਾਹਿਆ ਕਿ ਭਾਈ ਇਹ ਤੁਸੀਂ ਲੋਕਾਂ ਦੀਆਂ ਜਾਨਾਂ ਨਾਲ ਖੇਲ ਰਹੇ ਹੋ। ਔਰ ਉਹ ਵੀਡੀਓ ਸਾਰੇ ਪਾਸੇ ਘੁੰਮ ਰਹੀ ਹੈ ਕਿਵੇਂ ਉਹਨਾਂ ਦੀ ਪੁਲਿਸ ਨੇ ਮਾਰ ਕੁਟਾਈ ਕੀਤੀ। ਉਹਨਾਂ ਦੀ ਜਿਹੜੀ ਆ ਉਹ ਕਮੀਜ਼ ਲਾਈ ਹੋਈ ਹੈ ਔਰ ਚਾਰਜ ਲਾਇਆ ਜਾ ਰਿਹਾ ਕਿ ਸ਼ਰਾਬੀ ਹਾਲਤ 'ਚ ਇਹਨਾਂ ਨੇ ਪੁਲਿਸ ਨੂੰ ਜਿਹੜੀ ਹੈ ਉਹਦੀ ਵਰਦੀ ਨੂੰ ਹੱਥ ਪਾਇਆ ਜਾਂ ਦੂਜਾ ਕੀਤਾ। ਸੋ ਮਤਲਬ ਇਹ ਹੈ ਕਿ ਉੱਥੇ ਜਿਹੜੀ ਵੀ ਆਵਾਜ਼ ਥੋੜੀ ਬਹੁਤ ਵੀ ਕੋਈ ਵਿਰੋਧ ਦੇ ਵਿੱਚ ਖਲੋਂਦੀ ਹੈ ਦੱਸਣ ਦੇ ਲਈ ਕਿ ਭਾਈ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਇਸ ਸਾਰੇ ਨੂੰ ਦੇਖਿਆ ਔਰ ਇਹਨਾਂ ਨੇ ਨਹੀਂ ਠੀਕ ਹੈਂਡਲ ਕੀਤਾ, ਇਹ ਸਾਰੇ ਨੂੰ ਵੀ ਉਹ ਹਰਾਸ ਕਰ ਰਹੇ ਨੇ। ਔਰ ਜਿਹੜੀ ਫੇਕਨੈਸ ਹੈ ਉਹ ਪਿਛਲੇ ਦਿਨਾਂ ਅਸੀਂ ਡਿਸਕਸ ਕੀਤਾ ਸੀ। ਹਾਲਾਂ ਮੈਂ ਫਿਗਰ 2000 ਵੈਂਟੀਲੇਟਰ ਕਹੀ ਸੀ, ਪਰ ਬਾਅਦ ਚ ਮੈਂ ਕਨਫਰਮ ਕੀਤਾ ਇਹ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕੀਤਾ ਸੀ ਕਿ ਜੀ ਅਸੀਂ ਜਿਹੜਾ 200 ਵੈਂਟੀਲੇਟਰ ਆਪਣੇ ਦੋਸਤ ਮੋਦੀ ਨੂੰ ਮੈਂ ਦੇ ਰਿਹਾ ਔਰ ਇਹ ਜਿਹੜਾ ਇਹ ਗਿਫਟ ਹੈ। ਔਰ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਉਹ $2.6 ਮਿਲੀਅਨ ਦਾ ਬਿੱਲ ਵੀ ਭੇਜ ਦਿੱਤਾ ਹੈ ਅਮਰੀਕਾ ਨੇ। ਔਰ ਉਹ ਜਿਹੜੇ ਵੈਂਟੀਲੇਟਰ ਨੇ ਉਹ ਵੀ ਆਲਰੇਡੀ ਯੂਜ਼ਡ ਨੇ। ਸ਼ਾਇਦ ਬਹੁਤ ਸਾਰੇ ਉਹਨਾਂ 'ਚ ਸ਼ਾਇਦ ਨਿਊਯਾਰਕ ਦੇ ਵਿੱਚ ਜਿਹੜਾ ਦੀ ਹੁਣ ਲੋੜ ਨਹੀਂ ਹੈ ਉਹ ਉਹਨਾਂ ਨੇ ਭੇਜੇ ਨੇ। ਸੋ ਇਹ ਦੋ ਦੋਸਤਾਂ ਦੇ ਆਪਸੀ ਪਿਆਰ ਦੀ ਨਿਸ਼ਾਨੀ ਹੈ ਕਿ ਭਾਈ ਹੁਣ ਮੋਦੀ ਨੇ ਵੀ ਜਦੋਂ ਟਰੰਪ ਨੇ ਕਿਹਾ ਤੇ ਉਹਨੇ ਵੀ ਟਵੀਟ ਕਰਤਾ ਕਿ ਗੁੱਡ ਮਾਈ ਫਰੈਂਡ ਮਿਸਟਰ ਟਰੰਪ, ਵੀ ਬੋਥ ਫਰੈਂਡਸ ਟੁਗੇਦਰ ਵਿਲ ਫਾਈਟ ਅਗੇਂਸਟ ਕੋਵਿਡ-19। ਪਰ ਹੁਣ ਸਾਹਮਣੇ ਆਇਆ ਵੀ ਉਹ ਵੈਂਟੀਲੇਟਰ ਉੱਥੇ ਜਿਹੜੇ ਪਹੁੰਚੇ ਆ ਉਹ ਸੈਕੰਡ ਹੈਂਡ ਨੇ। ਔਰ ਨਾਲ ਦੇ ਨਾਲ $2.6 ਮਿਲੀਅਨ ਦਾ ਬਿੱਲ ਵੀ ਭੇਜਿਆ, ਕਿਰਾਏ ਦਾ ਵੱਖਰਾ ਬਿੱਲ ਹੈ, ਇਹ ਸਿਰਫ ਉਹਦਾ ਓਰੀਜਨਲ ਕੀਮਤ ਹੈ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਹੜਾ ਕਾਫੀ ਤੇਜ਼ੀ ਦੇ ਨਾਲ ਇਹ ਨੰਬਰ ਫੈਲ ਰਿਹਾ ਹੈ। ਭਾਰਤ ਦੇ ਹਵਾਲੇ ਨਾਲ ਇੱਕ ਗੱਲ ਮੈਂ ਉਹਨਾਂ ਦੇ ਮੀਡੀਆ ਦੇ ਹਵਾਲੇ ਨਾਲ ਜ਼ਰੂਰ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਦਿੱਲੀ ਵਿਚਲੇ ਤਬਲੀਗੀ ਇਕੱਠ ਨੂੰ ਕਰੋਨਾ ਨਾਲ ਜੋੜ ਕੇ 200 ਮਿਲੀਅਨ ਮੁਸਲਮਾਨਾਂ ਨੂੰ ਬਦਨਾਮ ਕੀਤਾ। ਫਿਰ ਤਖਤ ਸ੍ਰੀ ਹਜ਼ੂਰ ਸਾਹਿਬ ਜਿੱਥੋਂ ਇਹਨਾਂ ਨੇ ਆਪਣੇ ਬੰਦੇ ਜਿਹੜੇ ਨੇ ਲੇਬਰ ਦੇ ਵਿੱਚ ਵਾੜੇ ਉਹਨਾਂ ਯਾਤਰੂਆਂ ਦੇ ਨਾਲ, ਉਹਨੂੰ ਸਿੱਖਾਂ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕੀਤਾ, ਤਖਤ ਸਾਹਿਬ ਨੂੰ ਕੀਤਾ, ਡਾਇਸਪੋਰਾ ਸਿੱਖਾਂ ਨੂੰ ਕੀਤਾ। ਪਰ ਤਿੰਨ ਵਾਕਿਆ ਅਸੀਂ ਦੇਖ ਸਕਦੇ ਹਾਂ ਜਿਹੜੇ ਸਾਹਮਣੇ ਨੇ। ਪਟਿਆਲੇ ਦੇ ਵਿੱਚ ਕਿਵੇਂ ਸ਼ਿਵ ਸੈਨਾ ਔਰ ਇਹ ਅਮਰਿੰਦਰ ਦੇ ਖਾਸਮ ਖਾਸ ਹੁੱਕਾ ਪਾਰਟੀ ਜਿੱਥੇ ਇਕੱਠੇ 60-70 ਕੋਵਿਡ ਪੋਜ਼ਿਟਿਵ ਨਿਕਲੇ ਉਹਦੀ ਖਬਰ ਹੀ ਪੀ ਗਏ। ਫਿਰ ਅਸੀਂ ਪੰਜਾਬ ਕੇਸਰੀ ਦੇ ਹਵਾਲੇ ਨਾਲ ਗੱਲ ਕੀਤੀ ਕਿ ਕਿਵੇਂ ਉਹਨਾਂ ਦੇ ਕੱਲੇ ਦਫ਼ਤਰ ਚੋਂ ਹੀ ਜਲੰਧਰ ਚੋਂ ਘੱਟੋ ਘੱਟ 35-40 ਕੇਸ ਕੋਵਿਡ-19 ਪੋਜ਼ਿਟਿਵ ਨਿਕਲੇ, ਉਸ ਖਬਰ ਨੂੰ ਪੀ ਗਏ। ਔਰ ਇੱਕ ਖਬਰ ਜਿਹੜੀ ਹੈ ਕਿ ਜ਼ੀ ਨਿਊਜ਼, ਇਹ ਵੀ ਪੂਰਾ ਝੂਠ ਦਾ ਪ੍ਰੋਪੇਗੈਂਡਾ ਕਰਨ ਵਾਲੇ ਫਰੰਟ ਚੈਨਲ ਚੋਂ ਹੈ ਜਿਨ੍ਹਾਂ ਦੇ ਉਸ ਸੁਧੀਰ ਦੀ ਗੱਲ ਅਸੀਂ ਫਰਾਈਡੇ ਕੀਤੀ ਸੀ ਕਿ ਕਿਵੇਂ ਉਹ ਕਹਿ ਰਿਹਾ ਜੀ ਮੈਨੂੰ ਪਹਿਲਾਂ ਤਾਂ ਪਾਕਿਸਤਾਨੀਆਂ ਦੀਆਂ ਧਮਕੀਆਂ ਆਉਂਦੀਆਂ ਸੀ, ਹੁਣ ਮੈਨੂੰ UAE ਤੋਂ ਜਿਹੜਾ ਹੈ ਉਹ ਖਾਲਿਸਤਾਨੀ ਨੇ ਵੀ ਧਮਕੀ ਦਿੱਤੀ ਹੈ ਕਿ ਤੂੰ ਫਿਕਰ ਨਾ ਕਰ, ਜਿਵੇਂ ਤੇਰੀ ਮਾਂ ਇੰਦਰਾ ਗਾਂਧੀ ਤੇ ਤੁਹਾਡੇ ਜਨਰਲ ਵੈਦਿਆ ਨੂੰ ਜਿਹਨੇ ਹਮਲਾ ਕੀਤਾ ਸੀ ਅਸੀਂ ਸੋਧਿਆ ਸੀ, ਤੈਨੂੰ ਵੀ ਨਹੀਂ ਛੱਡਣਾ। ਹੁਣ ਇਸ ਜ਼ੀ ਨਿਊਜ਼ ਵਾਲਿਆਂ ਦੇ 28 ਜਿਹੜੇ ਵਰਕਰ ਨੇ ਉਹਨਾਂ 'ਚ ਕੰਮ ਕਰਨ ਵਾਲੇ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਤੇ ਉਹਨਾਂ ਨੇ ਜਿਹਨੇ ਵੀ ਇਹ ਪੋਸਟ ਪਾਈ ਹੈ ਉਹਨਾਂ ਨੇ ਕਿਹਾ ਕਿ ਜੀ ਖਬਰਚੀ ਦੀ ਖਬਰ, ਕਿ ਅੱਗੇ ਤਾਂ ਇਹ ਖਬਰਾਂ ਪੜ੍ਹਦੇ ਸੀ, ਹੁਣ ਇਹਨਾਂ ਖਬਰਚੀਆਂ ਦੀ ਖਬਰ ਸੁਣ ਲਓ ਕਿ ਇਹ 28 ਜਿਹੜੇ ਨੇ ਇਹਨਾਂ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ। ਸੋ ਕੁੱਲ ਮਿਲਾ ਕੇ ਇਹ ਭਾਰਤ ਦੇ ਵਿੱਚ ਕ੍ਰਾਈਸਿਸ ਕਾਫੀ ਤੇਜ਼ੀ ਦੇ ਨਾਲ ਅੱਗੇ ਜਾ ਰਿਹਾ ਔਰ ਇਸ ਵੇਲੇ ਭਾਰਤ ਦੇ ਵਿੱਚ 1 ਲੱਖ ਤੋਂ ਜ਼ਿਆਦਾ ਕੋਰੋਨਾ ਪੋਜ਼ਿਟਿਵ ਕੇਸ ਨੇ। 1,61,161 ਇਹ ਟੋਟਲ ਕੇਸ ਨੇ ਔਰ ਮੌਤਾਂ ਜਿਹੜੀਆਂ ਨੇ 3,144 ਮੌਤਾਂ ਹੋ ਚੁੱਕੀਆਂ ਨੇ। ਕੁੱਲ ਦੁਨੀਆ ਦੇ ਵਿੱਚ ਨੰਬਰ ਜਿਹੜਾ ਹੈ ਇਨਫੈਕਟਡ ਦਾ ਕੋਰੋਨਾ ਪੋਜ਼ਿਟਿਵ ਉਹ 4,08,481,080 4,81,180 ਇਹ ਫਿਗਰ ਹੈ, ਯਾਨੀ ਕਲੋਜ਼ ਟੂ 5 ਮਿਲੀਅਨ ਪਹੁੰਚਣ ਵਾਲਾ ਹੈ। ਔਰ ਜਿਹੜੀਆਂ ਮੌਤਾਂ ਨੇ ਉਹ ਜ਼ਾਹਰਾ ਤੌਰ ਤੇ 3,17,793 ਨੇ। ਅਮਰੀਕਾ ਦੇ ਵਿੱਚ ਅਜੇ ਵੀ ਸਭ ਤੋਂ ਜ਼ਿਆਦਾ ਕੇਸ ਨੇ ਔਰ ਨਵੇਂ ਵੀ ਆ ਰਹੇ ਨੇ। ਅਮਰੀਕਾ ਦੇ ਵਿੱਚ 1,05,00,000
32,931। सो 1.5 मिलियन यानी 15 लाख तो ज्यादा केस अमरीका च ने और मौतां अमरीका च 91,094 ने। रशिया दे विच जिथे पहला बिल्कुल पुतिन ने भी परवाह नहीं सी कीती, सलामियां भी लैंदा रहा और अदरवाइज भी, और रशिया दे विच भी जिहड़े केस ने वो 2,90,678 ने। और स्पेन जिहड़ा नंबर 3 ते है। जिहड़ी खबर अज दी सारे इंटरनेशनल मीडिया च है कि ब्राजील जिहड़ा है वो दुनिया च 5वें नंबर ते पहुंच गया केसां दे मामले। 2,44,135 केस ने और 16,203 ਜਿਹੜੀਆਂ ਨੇ ਉਹ ਰਿਕਾਰਡਡ ਡੈਥਸ ਨੇ। ਪਰ ਇਹਦੇ ਬਾਵਜੂਦ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਦਾ ਰਵੱਈਆ ਮੈਨੂੰ ਲੱਗਦਾ ਵੀ ਪਤਾ ਨਹੀਂ, ਕੁਦਰਤ ਵੀ ਜਦੋਂ ਕੋਈ ਤਬਾਹੀ ਕਰਦੀ ਹੈ ਤੇ ਜਿਹੜਾ ਲੀਡਰ ਹੁੰਦਾ ਹੈ ਹੈਰਮਾ ਅਫੇਅਰ ਦਾ, ਜਿਵੇਂ ਇੱਕ ਮੈਂ ਕਾਰਟੂਨ ਦੇਖ ਰਿਹਾ ਸੀ ਕਿ ਇੱਕ ਗਧਾ ਜਿਹੜਾ ਹੈ ਉਹ ਲੀਡ ਕਰ ਰਿਹਾ ਤੇ ਪਿੱਛੇ ਭੇਡਾਂ ਨੇ, ਤੇ ਹੁਣ ਗਧਾ ਕਿੱਥੇ ਲੈ ਕੇ ਜਾਏਗਾ, ਭੇਡਾਂ ਸਭ ਮਗਰ ਤੁਰੀਆਂ ਹੋਈਆਂ ਨੇ। ਸੋ ਅਸੀਂ ਇਹੀ ਦੇਖ ਰਹੇ ਹਾਂ ਕਿ ਭਾਈ ਇਹ ਚਾਰ ਤੇ ਫਿਰ ਇੱਕ ਪਤਾ ਨਹੀਂ ਲੀਡਰਸ਼ਿਪ ਗਧਿਆਂ ਦੇ ਕੋਲ ਹੀ ਆਈ ਹੋਈ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਕਿਵੇਂ ਉਹਨਾਂ ਨੇ ਕਿਹਾ ਕਿ ਬਈ ਇਹ ਬ੍ਰਾਜ਼ੀਲ ਵੀ ਜਿਹੜਾ ਉਸੇ ਲਾਈਨ ਦੇ ਉੱਤੇ ਜਾ ਰਿਹਾ, ਮੋਦੀ ਵਾਲੀ ਲਾਈਨ ਤੇ। ਔਰ ਦੂਸਰਾ ਪਾਰਟ ਸੀ ਪਾਕਿਸਤਾਨ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਪਾਕਿਸਤਾਨ ਵੀ 20ਵੇਂ ਨੰਬਰ ਤੇ ਹੈ ਦੁਨੀਆ 'ਚ, ਜਿੰਨੇ ਕੇਸ ਨੇ 42,125 ਕੇਸ ਨੇ, 903 ਮੌਤਾਂ ਨੇ। ਸੋ ਇਸ ਦੇ ਨਾਲ ਹੀ ਅਸੀਂ ਅਗੇਨ ਇਹ ਸਮਝਦੇ ਹਾਂ ਕਿ ਬੇਸ਼ੱਕ ਜਿਹੜਾ ਰੋਗ ਤੁਹਾਨੂੰ ਚੰਬੜ ਜਾਂਦਾ ਹੈ ਫਿਰ ਹੌਲੀ ਹੌਲੀ ਤੁਸੀਂ ਉਸ ਦੇ ਨਾਲ ਰਹਿਣਾ ਗਿੱਝ ਜਾਂਦੇ ਹੋ, ਜਿਵੇਂ ਪੰਜਾਬੀ ਚ ਕਹਿੰਦੇ ਨੇ। ਸੋ ਇਸ ਵੇਲੇ ਹੁਣ ਸਾਰੇ ਹੀ ਲੱਗਦਾ ਹੈ ਕਿ ਵੀ ਗਿੱਝਦੇ ਜਾਂਦੇ ਨੇ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਦੇ ਖਤਰੇ ਨੂੰ ਘਟਾ ਕੇ ਦੇਖੀਏ। ਜੇ ਸੱਚਮੁੱਚ ਐਕਸਪਰਟਸ ਦਾ ਅਸੀਂ ਓਪੀਨੀਅਨ ਦੇਖਣਾ ਹੋਏ ਤੇ ਫਿਰ ਅਜੇ ਵਿੰਟਰ ਤੱਕ ਇਹ ਵਾਪਸ ਜਿਹੜਾ ਹੈ ਉਹ ਪੂਰੇ ਇਸ ਨਾਲ ਤੋਂ ਵੀ ਜ਼ਿਆਦਾ ਜ਼ੋਰ ਨਾਲ ਆ ਸਕਦਾ ਹੈ। ਹਾਲਾਂਕਿ ਇੱਕ ਜਿਹੜਾ ਆਪਟੀਮਿਸਟ ਤਬਕਾ ਹੈ ਉਹ ਹਰਡ ਇਮਿਊਨਿਟੀ ਦੀ ਗੱਲ ਕਰ ਰਿਹਾ ਜੀ, ਛੱਡ ਦਿਓ ਲੋਕਾਂ ਨੂੰ ਖੁੱਲੇ, ਜਿੰਨੇ ਮਰਨੇ ਨੇ ਉਹ ਮਰ ਜਾਣਗੇ, ਬਾਕੀਆਂ 'ਚ ਇਮਿਊਨਿਟੀ ਡਿਵੈਲਪ ਹੋ ਜਾਏਗੀ। ਪਰ ਜੇ ਹਰਡ ਇਮਿਊਨਿਟੀ ਦੀ ਵੀ ਗੱਲ ਕਰੀਏ ਤਾਂ ਫਿਰ ਵੀ ਅਸੀਂ ਲੱਖਾਂ ਹੋਰ ਮੌਤਾਂ ਜਿਹੜੀਆਂ ਨੇ ਉਹ ਆਪਣੇ ਖਾਤੇ 'ਚ ਪਵਾ ਸਕਦੇ ਹਾਂ। ਸੋ ਰੱਬ ਰਹਿਮਤ ਕਰੇ, ਜਿੱਥੇ ਲੀਡਰਾਂ ਨੂੰ ਸੋਝੀ ਦੇ। ਮੈਂ ਸਮਝਦਾ ਕਿ ਵੀ ਇਹ ਇੱਕ ਬੜਾ ਇੰਪੋਰਟੈਂਟ ਹੁੰਦਾ ਹੈ। ਭਾਈ ਗੁਰਦਾਸ ਜੀ ਦਾ ਇੱਕ ਫਰਮਾਨ ਹੈ ਕਿ ਭਾਈ ਜੇ ਲੀਡਰ ਰਹਿਨੁਮਾ ਤੁਹਾਡਾ ਮਾੜਾ ਹੋਏ ਤੇ ਫਿਰ ਉਹ ਤੁਹਾਨੂੰ ਉਜੜ ਪਾ ਦਿੰਦਾ ਹੈ, ਉਹ ਕੁਰਾਏ ਪਾ ਦਿੰਦਾ ਹੈ। ਤੇ ਜੇ ਤੁਹਾਡਾ ਚੰਗਾ ਰਾਹਬਰ ਹੈ, ਔਰ ਅਲਟੀਮੇਟਲੀ ਜਿਹੜੀ ਅਕਾਊਂਟੇਬਿਲਿਟੀ ਜਾਂ ਜਿਹਨੂੰ ਆਨਸਰੇਬਿਲਿਟੀ ਕਹਿੰਦੇ ਆ, ਜਿਹਦੇ ਬਾਰੇ ਇੱਕ ਉਰਦੂ ਦਾ ਕਪਲੇਟ ਹੈ ਕਿ ਵੀ ਤੂੰ ਇਧਰ ਉਧਰ ਕੀ ਬਾਤ ਨਾ ਕਰ, ਤੂੰ ਇਹ ਬਤਾ कि काफिला क्यों लुटा, ये राह जनी की बात नहीं, तेरी राहबरी का सवाल है। ਤੁਸੀਂ ਕਹੋ ਕਿ ਜੀ ਰਾਹ ਦੇ ਵਿੱਚ ਡਾਕੂ ਪੈ ਗਏ, ਰਾਹ ਜਨੀ ਹੋ ਗਈ, ਉਹਨਾਂ ਨੇ ਕਿਹਾ ਵੀ ਤੂੰ ਰਾਹਬਰ ਸੀ, ਤੂੰ ਲੀਡਰ ਸੀ, ਤੇਰਾ ਮਕਸਦ, ਤੇਰਾ ਜ਼ਿੰਮਾ ਸੀ ਕਿ ਤੂੰ ਕਾਫਲੇ ਨੂੰ ਮਹਿਫੂਜ਼ ਆਪਣੀ ਮੰਜ਼ਿਲ ਤੇ ਪਹੁੰਚਾਉਂਦਾ, ਤੂੰ ਇਧਰਲੀਆਂ ਉਧਰਲੀਆਂ ਗੱਲਾਂ ਨਾ ਕਰ। ਮੈਂ ਸਮਝਦਾ ਵੀ ਅੱਜ ਜਿਸ ਕਦਰ ਇਹ ਫੇਲਿਅਰ ਹੈ ਜਿਹਨਾਂ ਪੋਲੀਟੀਕਲ ਇਹ ਯੂਨਿਟਸ ਦੀ, ਜਿਹਨਾਂ ਨੂੰ ਨੇਸ਼ਨ ਕਹਿੰਦੇ ਨੇ, ਕਿ ਉਹ ਆਪਣੇ ਲੋਕਾਂ ਨੂੰ ਜਿਹੜਾ ਉਹ ਮਹਿਫੂਜ਼ ਤਾਂ ਦੂਰ ਦੀ ਗੱਲ, ਔਰ ਇਹਦੇ ਚ ਇਕੱਲਾ ਇਹ ਨਹੀਂ ਹੈ ਕਿ ਇਮੀਡੀਏਟਲੀ ਉਹ ਤਿਆਰ ਨਹੀਂ ਸੀ। ਤੁਸੀਂ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਦਾ ਬਜਟ ਜਦੋਂ ਦੇਖੋਗੇ ਕਿ ਹੈਲਥ ਦੇ ਲਈ, ਐਜੂਕੇਸ਼ਨ ਦੇ ਲਈ 1%, 1.5%, ਉਹਦੇ ਚ ਵੀ ਇੰਨੀ ਕਰਪਸ਼ਨ, ਚੋਰ ਬਾਜ਼ਾਰੀ, ਆਮ ਲੋਕ ਤਾਂ ਵਿਚਾਰੇ ਰੱਬ ਦਾ ਭਾਣਾ ਮੰਨ ਕੇ ਹੀ ਭਾਰਤ ਵਰਗੇ ਜਾਂ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਜਿਉਂਦੇ ਰਹੇ ਨੇ ਜਾਂ ਜਿਉਂ ਰਹੇ ਨੇ। ਹੁਣ ਤਾਂ ਸਿਰਫ ਢਿੱਡ ਨੰਗਾ ਹੋਇਆ ਕਿ ਭਾਈ ਇਹ ਪੱਲੇ ਕੀ ਹੈ ਇਹਨਾਂ ਦੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜੇ ਇਸ ਸਾਰੇ ਕ੍ਰਾਈਸਿਸ ਤੋਂ ਬਾਅਦ ਲੋਕਾਂ ਦੇ ਵਿੱਚ ਚੇਤਨਾ ਹੋਏ, ਅਵੇਅਰਨੈਸ ਹੋਏ, ਸਵਾਲ ਜਿਹੜੇ ਨੇ ਉਹ ਆਪਣੇ ਇਹਨਾਂ ਹਾਕਮਾਂ ਨੂੰ ਪੁੱਛਣ, ਕਿਹਨੂੰ ਅੱਗੇ ਲਿਆਣਾ ਇਹ ਦੇਖਣ, ਤੇ ਫਿਰ ਤਾਂ ਕੋਈ ਇਸ ਚੋਂ ਪੋਜ਼ਿਟਿਵਿਟੀ ਨਿਕਲੇਗੀ। ਤੇ ਅਦਰਵਾਈਜ਼ ਜੇ ਉਹੀ ਵਰਤਾਰਾ ਰਿਹਾ ਜਿਵੇਂ ਸਾਡੇ ਮੁਲਕਾਂ ਦੇ ਵਿੱਚ, ਖਾਸ ਤੌਰ ਤੇ ਸਾਊਥ ਏਸ਼ੀਆ ਦੇ ਖਿੱਤੇ 'ਚ ਹੈ ਕਿ ਭਾਈ ਜੋ ਵੀ ਹੋਇਆ ਉਦੋਂ 2-4 ਤੱਤੀਆਂ ਗੱਲਾਂ ਹੁੰਦੀਆਂ, ਫਿਰ ਉਹਨੂੰ ਅਸੀਂ ਰੱਬ ਦਾ ਭਾਣਾ ਮੰਨ ਲੈਂਦੇ ਤੇ ਕੋਈ ਨਵਾਂ ਇਸ਼ੂ ਆ ਜਾਂਦਾ ਫਿਰ ਉਹਦੇ 'ਚ ਉਲਝ ਜਾਂਦਾ ਹੈ। ਤੇ ਫਿਰ ਜਿਹੜਾ ਇਸ ਗੱਲ ਦਾ ਧਿਆਨ ਰਿਹਾ ਕਿ ਫਿਰ ਅਸੀਂ ਕਿਸੇ ਨੂੰ ਦੋਸ਼ ਦੇਣ ਦੀ ਸਮਰੱਥਾ ਜਾਂ ਸਾਡਾ ਕਿਸੇ ਨੂੰ ਦੋਸ਼ ਦੇਣਾ ਨਹੀਂ ਬਣਦਾ।
ਸਤਿਗੁਰੂ ਰਹਿਮਤ ਕਰੇ ਆਪਣੀ ਇਸ ਲੋਕਾਈ ਨੂੰ, ਖਲਕਤ ਨੂੰ, ਜਿਸ ਦੇ ਉਹ ਸਿਰਜਣਹਾਰ ਨੇ, ਖਾਲਕ ਨੇ, ਪਾਲਕ ਨੇ, ਇਸ ਵਬਾ ਤੋਂ ਛੁਟਕਾਰਾ ਦੇਣ ਔਰ ਕੁੱਲ ਕਾਇਨਾਤ ਜਿਹੜੀ ਹੈ ਉਹ ਰੱਬ ਦੀ ਰਜ਼ਾ ਦੇ ਵਿੱਚ, ਰੱਬ ਦੇ ਭਾਣੇ 'ਚ ਜਿਉਣਾ ਵੀ ਸਿੱਖੇ। ਔਰ ਜਿਹੜਾ ਬੰਦੇ ਬਾਰੇ, ਜਿਵੇਂ ਇੱਕ ਪੰਜਾਬੀ ਦੀ ਲਾਈਨ ਹੈ ਕਿ ਬੰਦਿਆ ਤੂੰ ਰੱਬ ਦਾ ਬੰਦਾ ਹੈ, ਬੰਦਾ ਹੀ ਰਹੋ, ਸ਼ੈਤਾਨ ਨਾ ਬਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਜੋ ਆਪਣੇ ਵਿਚਾਰ ਨੇ, ਆਪਣੇ ਜਿਹੜੇ ਕਰੰਟ ਇਸ਼ੂ ਨੇ ਉਸ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਤ ਤੋਂ ਬਾਅਦ।